ਸੱਜਣੋ ਤੇ ਮਿੱਤਰੋ, ਅਸਲਾਮ ਅਲੈਕੁਮ। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਹਾਕੀ ਪਾਕਿਸਤਾਨ ਦਾ ਕੌਮੀ ਖੇਲ ਹੈ। ਇਸ ਖੇਲ ਦੇ ਵਿੱਚ ਪਾਕਿਸਤਾਨ ਨੇ ਦੁਨੀਆ ਭਰ ਵਿੱਚ ਕਈ ਦਹਾਈਆਂ ਤੱਕ ਰਾਜ ਕੀਤਾ ਹੈ। ਸਾਡੀ ਮੁਲਕੀ ਤਾਰੀਖ ਵਿੱਚ ਇੱਕ ਐਸਾ ਖਾਨਦਾਨ ਹੈ ਜਿਹਦੀ 2 ਨਸਲਾਂ ਨੇ ਮੁਲਕੀ ਤੇ ਆਲਮੀ ਸਤ੍ਹਾ ਤੇ ਹਾਕੀ ਖੇਡੀ ਔਰ ਮੁਲਕ ਦਾ ਨਾਂ ਰੌਸ਼ਨ ਕੀਤਾ ਹੈ। ਤੇ ਹੁਣ ਇਸ ਖਾਨਦਾਨ ਦੇ ਇੱਕ ਲੀਜੈਂਡਰੀ ਪਲੇਅਰ ਹਾਕੀ ਦੀ ਆਪਣੀ ਅਕੈਡਮੀ ਵੀ ਚਲਾ ਰਹੇ ਨੇ ਔਰ ਉਹਨਾਂ ਦੇ ਸਟੂਡੈਂਟਸ ਮੁਲਕ ਦਾ ਨਾਮ ਵੀ ਰੌਸ਼ਨ ਕਰ ਰਹੇ ਨੇ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਸਾਬਕ ਓਲੰਪੀਅਨ ਖਵਾਜਾ ਜੁਨੇਦ ਹੋਰਾਂ ਦੇ ਨਾਲ। ਘਰ ਪਹੁੰਚਣ ਤੇ ਖਵਾਜਾ ਜੁਨੇਦ ਨੇ ਸਾਡਾ ਇਸਤਕਬਾਲ ਕੀਤਾ। ਖਵਾਜਾ ਜੁਨੇਦ ਸਾਹਿਬ, ਤੁਹਾਨੂੰ ਪ੍ਰਾਹੁਣੇ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਮੈਂ ਚਾਹਾਂਗਾ ਕਿ ਅਸੀਂ ਤੁਹਾਡੇ ਬਚਪਨ ਤੋਂ ਕਿਉਂ ਨਾ ਸ਼ੁਰੂ ਕਰੀਏ। ਤੇ ਇਹ ਹਾਕੀ ਖੇਡਣ ਦਾ ਸ਼ੌਕ ਜਿਹੜਾ ਇਹ ਬਚਪਨ 'ਚ ਪੈ ਗਿਆ ਸੀ ਜਨਾਬ ਨੂੰ? ਅਜਮਲ ਭਾਈ, ਇਸ ਤਰ੍ਹਾਂ ਹੈਗਾ ਕਿ ਆਪਣਾ ਮੇਰੀ ਜਿਹੜੀ ਫੈਮਿਲੀ ਹੈ ਨਾ, ਉਹ ਸਾਰੀ ਸਪੋਰਟਸ ਫੈਮਿਲੀ ਹੈ। ਔਰ ਮੇਰੇ ਜਿਹੜੇ ਵਾਲਿਦ ਸਾਹਿਬ ਖਵਾਜਾ ਮੁਹੰਮਦ ਅਸਲਮ, ਉਹ ਅਲਹਮਦੁਲਿਲਾ ਪਾਕਿਸਤਾਨ ਕੌਮੀ ਟੀਮ ਵੱਲੋਂ 2 ਖੇਲਾਂ ਸ਼ਿਰਕਤ ਕੀਤੀ ਹੋਈ ਹੈ ਉਹਨਾਂ ਨੇ। ਜੀ ਹਾਂ, ਓਲੰਪਿਕਸ ਹਾਕੀ ਵੀ ਖੇਲੇ ਨੇ ਤੇ ਓਲੰਪਿਕਸ ਐਥਲੈਟਿਕਸ ਵੀ। ਬਿਲਕੁਲ। ਔਰ ਅਸੀਂ 6 ਭੈਣ ਭਾਈ ਹਾਂ। ਅਸੀਂ ਸਾਰਿਆਂ ਨੇ ਪਾਕਿਸਤਾਨ ਹਾਕੀ ਦੀ ਨੁਮਾਇੰਦਗੀ ਕੀਤੀ ਹੋਈ ਹੈ। ਅੱਛਾ। ਤੇ ਮੈਂ ਸਭ ਤੋਂ ਛੋਟਾ ਸੀ। ਤੇ ਲਾਜ਼ਮੀ ਗੱਲ ਹੈ ਕਿ ਸਾਡੀ ਟੇਬਲ ਟਾਕ ਔਰ ਸਾਡੇ ਜਦੋਂ ਵੀ ਸਾਡਾ ਲੇਅਰ ਟਾਈਮ ਸੀ ਤੇ ਉਹਦੇ ਵਿੱਚ ਸਾਡੇ 'ਚ ਹਾਕੀ ਡਿਸਕਸ ਹੁੰਦੀ ਸੀ। ਅੱਛਾ। ਮੈਂ ਜ਼ਾਤੀ ਤੌਰ 'ਤੇ ਪਾਇਲਟ ਬਣਨ ਦਾ ਬਹੁਤ ਸ਼ੌਕ ਸੀ। ਹਾਂਜੀ। ਤੇ ਲੇਕਿਨ ਵਾਲਿदैन ਦੀ ਵੀ ਇਹੀ ਮਰਜ਼ੀ ਸੀ ਕਿ ਮੈਂ ਹਾਕੀ ਖੇਲਾਂ। ਔਰ ਅਲਹਮਦੁਲਿਲਾ ਅੱਜ ਮੈਂ ਸਮਝਦਾ ਕਿ ਆਪਣੇ ਵੱਡਿਆਂ ਦੇ ਡਿਸੀਜ਼ਨ 'ਤੇ ਮੈਨੂੰ ਫਖਰ ਹੈ, ਕਿਉਂਕਿ ਜੋ ਮਾਂ-ਬਾਪ ਸੋਚਦੇ ਆ ਉਹ ਬਿਹਤਰ ਡਿਸੀਜ਼ਨ ਹੁੰਦਾ। ਤੇ ਇਹ ਤੁਸੀਂ ਇਹਦਾ ਮਤਲਬ ਹੈ ਕਿ ਤੁਹਾਨੂੰ ਖੁਦ ਨੂੰ ਇੰਨਾ ਸ਼ੌਕ ਨਹੀਂ ਸੀ ਤੇ ਵਾਲਿदैन ਦੀ ਵਜ੍ਹਾ ਨਾਲ ਫਿਰ ਤੁਸੀਂ ਇਹ ਹਾਕੀ ਵਾਲੇ ਪਾਸੇ ਆ ਗਏ? ਤੁਸੀਂ ਖੁਦ ਕਹਿ ਲਓ, ਮਤਲਬ ਮੈਂ 3-4 ਸਾਲ ਦੀ ਉਮਰ ਤੋਂ ਹਾਕੀ ਖੇਲਣੀ ਸ਼ੁਰੂ ਕਰਤੀ ਸੀ। ਬਹੁਤ ਛੋਟਾ ਸੀ ਜੀ ਹਾਂ। ਤੇ ਲੇਕਿਨ ਲਾਜ਼ਮੀ ਗੱਲ ਹੈ, ਜਦੋਂ ਤੁਸੀਂ ਮੈਟ੍ਰਿਕ ਕਰਦੇ ਹੋ ਤੇ ਉਦੋਂ ਇੱਕ ਸ਼ੌਕ ਸੀ ਏਅਰ ਫੋਰਸ ਜਾਂਦਾ ਕਿ ਯਾਰ ਪਾਇਲਟ ਬਣਨਾ ਨਾ। ਤੇ ਮੈਂ ਟੈਸਟ ਵੀ ਦਿੱਤਾ। ਅੱਛਾ ਜੀ, ਟੈਸਟ ਵੀ ਦਿੱਤਾ, ਪਾਸ ਕੀਤਾ। ਲੇਕਿਨ ਫਿਰ ਲੇਟਰ ਔਨ ਜਦੋਂ ਸਾਰਿਆਂ ਨੇ ਡਿਸਕਸ ਕੀਤਾ ਕਿ ਜੇ ਟੈਲੈਂਟ ਹੈ ਤੇਰੇ 'ਚ ਬਹੁਤ ਜ਼ਿਆਦਾ, ਔਰ ਇੱਕ ਸਾਡੀ ਫੈਮਿਲੀ ਗੇਮ ਸੀ, ਸਾਡੇ ਬਲੱਡ 'ਚ ਹਾਕੀ ਸੀ, ਤੇ ਫਿਰ ਇਹੀ ਡਿਸੀਜਨ ਹੋਇਆ ਕਿ ਨਹੀਂ ਯਾਰ, ਕੰਟੀਨਿਊ ਐਜ਼ ਅ ਹਾਕੀ ਪਲੇਅਰ। ਤੇ ਤੁਹਾਡੇ ਮਾਸ਼ਾਅੱਲਾ ਬਾਕੀ ਭੈਣ ਭਾਈ ਵੀ ਸਾਰੇ ਤੁਸੀਂ ਦੱਸਿਆ ਕਿ ਉਹ ਵੀ ਨੁਮਾਇੰਦਗੀ ਕਰ ਚੁੱਕੇ ਨੇ। ਕਿਆ ਕੌਮੀ ਸਤ੍ਹਾ 'ਤੇ ਨੁਮਾਇੰਦਗੀ ਕਰ ਚੁੱਕੇ ਨੇ ਹਾਕੀ ਦੇ ਵਿੱਚ? ਜੀ ਜੀ, ਸਾਰਿਆਂ ਨੇ। ਮੇਰੇ ਦੋਨੋਂ ਕਲਰ ਖੇਲਿਆ ਜੀ। ਦੋਨੋਂ ਵੱਡੇ ਭਰਾ ਜਿਹੜੇ ਮੇਰੇ ਖਵਾਜਾ ਵੈਸ, ਖਵਾਜਾ ਬਿਲਾਲ ਜੀ ਜੀ, ਦੋਨੋਂ ਹੀ ਪਾਕਿਸਤਾਨ ਵੱਲੋਂ ਮਾਸ਼ਾਅੱਲਾ ਜੂਨੀਅਰ ਵਰਲਡ ਕੱਪ ਖੇਲੇ। ਅੱਛਾ। ਫਿਰ ਪਾਕਿਸਤਾਨ ਟੀਮ ਵੱਲ ਜਾਣਾ ਦਾ ਟੂਰ ਹੋਇਆ, ਉਹ ਜਾ ਕੇ ਖੇਲੇ ਪਾਕਿਸਤਾਨ ਟੀਮ ਵੱਲ। ਤੇ ਅਲਹਮਦੁਲਿਲਾ ਪਾਕਿਸਤਾਨ ਟੀਮ ਦੀ ਨੁਮਾਇੰਦਗੀ ਮੇਰੀ ਛੋਟੀ ਭੈਣ ਜਿਹੜੀ ਹੈ ਸ਼ਬਨਮ ਖਵਾਜਾ, ਉਹ ਪਾਕਿਸਤਾਨ ਨੈਸ਼ਨਲ ਟੀਮ ਵੱਲੋਂ ਇੰਟਰਨੈਸ਼ਨਲ ਮੈਚਿਸ ਖੇਲੇ। ਮਾਸ਼ਾਅੱਲਾ। ਫਿਰ ਮੇਰੀ ਵੱਡੀ ਭੈਣ ਜਿਹੜੀ ਐਸੀ ਤਰ੍ਹਾਂ ਉਹ ਵੀ ਪਾਕਿਸਤਾਨ ਨੂੰ ਖੇਲੀ। ਤੇ ਅਲਹਮਦੁਲਿਲਾ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਅਸੀਂ ਪੂਰੀ ਜਿਹੜੀ ਫੈਮਿਲੀ ਹੈ ਉਹ ਸਾਰੀ ਨੈਸ਼ਨਲ ਗ੍ਰੀਨ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਖੁਸ਼ਕਿਸਮਤ। ਇਹ ਤੇ ਬੜਾ ਵੱਡਾ ਪ੍ਰਾਈਡ ਹੈ ਮੇਰਾ ਖਿਆਲ ਹੈ ਕਿ ਇੱਕ ਖਾਨਦਾਨ ਪੂਰੇ ਦਾ ਪੂਰਾ, ਵਾਲਦ ਜਿਹੜੇ ਨੇ ਮਾਸ਼ਾਅੱਲਾ ਉਸ ਦੌਰ ਦੇ ਓਲੰਪੀਅਨ ਵੀ ਔਰ ਐਥਲੀਟ, ਬਿਹਤਰੀਨ ਐਥਲੀਟ, ਔਰ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਨਸਲ ਹੈ ਉਹ ਵੀ ਮਾਸ਼ਾਅੱਲਾ ਸਾਰਿਆਂ ਨੇ ਕਲਰ ਹਾਸਲ ਕੀਤਾ। ਮਤਲਬ ਆਇਆ ਨਹੀਂ ਅੰਦਰ ਕਿ ਬੜਾ ਆਪਣੇ ਆਪ ਦੇ ਵਿੱਚ ਗਰੂਰ ਆ ਜਾਂਦਾ ਬੰਦੇ ਨੂੰ ਸਮਟਾਈਮਸ ਕਿ ਯਾਰ ਮੈਂ ਤਾਂ ਬੜਾ ਇੱਕ ਐਕਸਟਰਾ ਆਰਡੀਨਰੀ ਬੰਦਾ ਵਾਂ। ਇੱਦਾਂ ਗੱਲ ਦੱਸਦਾ ਕਿ ਉਹ ਦੁਨੀਆ ਜਿਹੜੀ ਸਭ ਤੋਂ ਚੰਗੀ ਯਾਰੀ ਹੈ ਨਾ, ਉਹ ਰੱਬ ਦੇ ਨਾਲ ਹੈ। ਇੱਦਾਂ ਮੈਂ ਅੱਜ ਹਕੀਕਤ ਦੱਸਣ ਲੱਗਾ। ਵਾਹ ਵਾਹ। ਔਰ ਜਦੋਂ ਰੱਬ ਤਾਂ ਇੱਜ਼ਤ ਦੇ ਰਿਹਾ ਹੁੰਦਾ ਨਾ, ਤਾਂ ਸਮਝ ਲਓ ਕਿ ਮਾਲਿਕ ਦਾ ਹੱਥ ਤੁਹਾਡੇ ਉੱਤੇ ਹੈਗਾ। ਬੇਸ਼ੱਕ। ਉਸ ਚੀਜ਼ ਨੂੰ ਅੱਗੇ ਕਿੰਨਾ ਤੁਸੀਂ ਲੈ ਕੇ ਚੱਲਦੇ ਹੋ ਕਿ ਤੁਹਾਡੇ ਅੰਦਰ ਤਕੱਬਰ ਆ ਜਾਏ, ਤੁਹਾਡੇ ਅੰਦਰ ਗਰੂਰ ਆ ਜਾਏ, ਤੁਹਾਡੇ ਅੰਦਰ ਅਨਾ ਆ ਜਾਏ, ਤੁਸੀਂ ਦੂਸਰਿਆਂ ਲੋਕਾਂ ਦੀ ਬੇਇੱਜ਼ਤੀ ਸ਼ੁਰੂ ਕਰ ਦਿਓ, ਦੂਸਰਾ ਛੋਟਾ ਸਮਝ ਸ਼ੁਰੂ ਕਰ ਦਿਓ। ਤੁਹਾਡੀ ਮੈਂ ਸਮਝਦਾ ਕਿ ਜ਼ਬਾਨ ਵਿੱਚ ਐਸੀ ਗੁਫ਼ਤਗੂ ਸ਼ਾਮਿਲ ਹੋ ਜਾਏ ਕਿ ਜਿਹੜੀ ਅੱਲਾ ਨਹੀਂ ਪਸੰਦ ਹੈ, ਤੇ ਤੁਹਾਡੇ ਕੋਲ ਹਰ ਚੀਜ਼ ਵਾਪਸ ਲੈ ਲਈ ਜਾਂਦੀ ਹੈ। ਠੀਕ ਹੈ, ਤੁਸੀਂ ਕੁਰਾਨ ਔਰ ਸੁਨਨਤ ਦਿਓ
ਉਹਦੇ 'ਚ ਹਰ ਜਗ੍ਹਾ ਹੀ ਲਿਖਿਆ ਕਿ ਜਦੋਂ ਅੱਲਾਹ ਇੱਜ਼ਤ ਦਿੰਦਾ ਤੇ ਤੁਹਾਨੂੰ ਹੋਰ ਝੁਕ ਜਾਣਾ ਚਾਹੀਦਾ। ਠੀਕ ਹੈ, ਦਰਖਤ ਨੂੰ ਫਲ ਲੱਗਦਾ ਤੇ ਉਹਦੀ ਟਹਿਣੀਆਂ ਝੁਕ ਜਾਂਦੀਆਂ। ਬੇਸ਼ੱਕ। ਸਿਮਿਲਰਲੀ ਸਾਡੇ ਮਾਂ-ਬਾਪ ਦੀ ਵੱਡਿਆਂ ਦੀ ਇਹੀ ਤਰਬੀਅਤ ਸੀ ਕਿ ਬੇਟਾ ਜਿਹੜੀ ਰੱਬ ਦੇ ਨਾਲ ਯਾਰੀ ਆ ਨਾ ਉਹਦੇ ਇੱਕ ਲਫ਼ਜ਼ 'ਤੇ ਹੈਗੀ ਹੈ, ਇੱਕ ਵਨ ਵਰਡ। ਮੈਂ ਛੋਟੇ ਹੁੰਦੇ ਸੀ ਤੇ ਮੇਰੇ ਵਾਲਿਦਾ ਨੇ ਕਿਹਾ ਬੇਟਾ ਝੂਠ ਨਹੀਂ ਬੋਲਣਾ। ਬਸ ਜਿਹੜਾ ਇਨਸਾਨ ਸੱਚ ਬੋਲਦਾ ਨਾ ਉਹ ਰੱਬ ਦਾ ਯਾਰ ਹੈ। ਔਰ ਅੱਲਾਹ ਖੁਦ ਫਰਮਾਉਂਦਾ ਕਿ ਸੱਚ ਬੋਲਣ ਵਾਲੇ ਮੇਰੇ ਦੋਸਤ ਨੇ। ਤੇ ਮੈਂ ਇਹ ਮੈਸੇਜ ਪੂਰੀ ਆਪਣੇ ਦੋਸਤ ਯਾਰਾਂ ਨੂੰ, ਸਾਰੇ ਪਾਕਿਸਤਾਨੀਆਂ ਨੂੰ ਕਿ ਯਕੀਨ ਕਰੋ ਕਿ ਸੱਚ ਬੋਲਣਾ ਸਭ ਤੋਂ ਮੁਸ਼ਕਿਲ ਕੰਮ ਹੈ ਯਾਰ। ਅਸੀਂ ਵੀ ਆਪਣੀ ਇਸ ਮੁਆਸ਼ਰੇ 'ਚ ਫਿਰਦੇ ਹਾਂ, ਲੇਕਿਨ ਸੱਚ ਬੋਲਣ ਦੇ ਨਾਲ ਜਿੰਨੀ ਸੁਥਰੀ ਨੀਂਦ ਆਉਂਦੀ ਹੈ ਔਰ ਤੁਹਾਡੇ ਰੁਕੇ ਜਿਹੜੇ ਕੰਮ ਹੈ ਨਾ, ਜੇ ਤੁਸੀਂ ਟੱਕਰਾਂ ਮਾਰਦੇ ਲੋਕਾਂ ਅੱਗੇ ਜਾ ਕੇ, ਉਹ ਅੱਲਾਹ ਕਰ ਦਿੰਦਾ। ਯਕੀਨ ਬਸ ਸਿਰਫ ਕੀ ਹੈ ਤੁਹਾਡਾ ਤਵੱਕਲ, ਤੁਹਾਡਾ ਮੈਂ ਸਮਝਦਾ ਹੈ ਤੁਹਾਡੀ ਨੀਅਤ ਜਿਹੜੀ ਚੀਜ਼ਾਂ। ਅਗਰ ਤੁਸੀਂ ਗੱਲ ਸ਼ੁਰੂ ਕੀਤੀ ਨਾ ਪਹਿਲੇ ਕਿ ਅੱਛਾ ਮੌਜੂ ਹੈ, ਤੇ ਜਦੋਂ ਤੁਸੀਂ ਸਮਝੋ ਨਾ ਕਿ ਜੀ ਮੈਂ ਪਾਕਿਸਤਾਨ ਦਾ ਚੈਂਪੀਅਨ, ਤੇ ਉਦੋਂ ਤੁਸੀਂ ਫਾਰਗ ਹੈ। ਜੋ ਕੁਛ ਵੀ ਹੈ ਉਹ ਰੱਬ ਦੀ ਮਿਹਰਬਾਨੀ ਦੇ ਨਾਲ ਹੈ ਯਾਰ। ਤੁਸੀਂ ਕਿਹਾ ਕਿ ਮੈਂ 2-3 ਸਾਲ ਦੀ ਉਮਰ 'ਚ ਹੀ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ, ਔਰ ਸਾਰਾ ਖਾਨਦਾਨ ਵੀ ਜਦੋਂ ਖੇਲਾਂ ਦੇ ਵਿੱਚ ਜ਼ਿਆਦਾ ਦਿਲਚਸਪੀ ਲੈਂਦਾ ਹੋਵੇ, ਤੇ ਫਿਰ ਇਹਦਾ ਮਤਲਬ ਹੈ ਕਿ ਬਚਪਨ 'ਚ ਕੋਈ ਇਹ ਪੜ੍ਹਾਈ ਵਾਲੇ ਜ਼ਿਆਦਾ ਪਾਸੇ ਪੁਸ਼ ਨਹੀਂ ਕੀਤਾ ਗਿਆ ਤੁਹਾਨੂੰ? ਇਹਦਾ ਮਤਲਬ ਇੱਕ ਬੜੀ ਅੱਛੀ ਚੀਜ਼ ਸੀ, ਕਿਉਂਕਿ ਸਾਡੇ ਵਾਲਿਦ ਸਾਹਿਬ ਸਾਡੇ ਉਸਤਾਦ ਵੀ ਸੀ, ਤੇ ਉਹਨਾਂ ਨੇ ਸਾਨੂੰ, ਤੁਸੀਂ ਤਾਂ ਉਹਨਾਂ ਨੂੰ ਉਸਤਾਦ ਜੀ ਕਹਿੰਦੇ ਹੁੰਦੇ ਸੀ? ਉਸਤਾਦ ਜੀ, ਮੈਂ ਉਹਨਾਂ ਨੂੰ ਕਹਿੰਦਾ ਉਸਤਾਦ ਜੀ ਸੀ। ਤੇ ਉਹਨਾਂ ਨੇ ਨਾ ਸਾਡਾ ਬੜਾ ਅੱਛਾ ਬੈਲੈਂਸ ਰੱਖਿਆ ਹੋਇਆ ਸੀ, ਟਾਈਮ ਨੂੰ ਡਿਵਾਈਡ ਕੀਤਾ ਹੋਇਆ ਸੀ। ਸਾਨੂੰ ਇਹ ਨਹੀਂ ਕਹਿੰਦੇ ਸੀ ਕਲਾਸ 'ਚ ਤੁਸੀਂ ਜਾ ਕੇ ਫਸਟ ਹੋ ਜਾਓ ਔਰ ਤੁਸੀਂ ਦਿਨ ਰਾਤ ਐਂ ਕਰੋ, ਨਹੀਂ, ਲੇਕਿਨ ਪਾਸ ਹੋਣਾ ਲਾਜ਼ਮੀ ਸੀ। ਠੀਕ ਹੈ ਜੀ, ਮੈਂ ਗਵਰਨਮੈਂਟ ਕਾਲਜ ਗਵਰਨਮੈਂਟ ਕਾਲਜ ਤੋਂ ਗ੍ਰੈਜੂਏਟ ਹਾਂ। ਤੇ ਇਸੇ ਤਰ੍ਹਾਂ ਜਿਹੜੇ ਮੇਰੇ ਬਾਕੀ ਭੈਣ ਭਾਈ, ਵੈਸ ਖਾਜਾ ਵੈਸ CSP ਹੈ। ਠੀਕ ਹੈ, ਬਿਲਾਲ ਗ੍ਰੈਜੂਏਟ ਹੈ ਗਵਰਨਮੈਂਟ ਕਾਲਜ ਤੋਂ। ਮੇਰੇ ਮੇਰੀ ਸਿਸਟਰਸ ਜਿਹੜੀਆਂ ਉਹ ਡਾਕਟਰ ਹੈ, ਇੱਕ ਪ੍ਰੋਫੈਸਰ ਹੈ, ਮਾਸ਼ਾਅੱਲਾ, ਔਰ ਇੱਕ ਸਿਸਟਰ ਮੇਰੀ MA ਇੰਗਲਿਸ਼ ਲਿਟਰੇਚਰ ਹੈ। ਮਾਸ਼ਾਅੱਲਾ। ਤੇ ਸਾਡੀ ਫੈਮਿਲੀ ਨੇ ਇਸ ਬੈਰੀਅਰ ਨੂੰ ਵੀ ਤੋੜਿਆ ਕਿ ਤੁਸੀਂ ਖੇਲ ਔਰ ਪੜ੍ਹਾਈ ਇਕੱਠੇ ਲੈ ਕੇ ਚੱਲ ਸਕਦੇ, ਅਗਰ ਉਹਦੀ ਤਰਤੀਬ ਠੀਕ ਹੋ। ਬਿਲਕੁਲ ਸਹੀ ਹੈ ਨਾ। ਨੋਰਮਲੀ ਪੜ੍ਹਨ ਟਾਈਮ ਪੜ੍ਹੋ, ਖੇਲਣ ਦੇ ਟਾਈਮ ਖੇਲੋ, ਖਾਣ ਦੇ ਟਾਈਮ ਖਾਓ। ਤੇ ਜਿਹੜੀ 4 ਚੀਜ਼ਾਂ ਨਾ ਸਾਡੇ ਵਾਲਿਦ ਸਾਹਿਬ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਈਆਂ। ਉਹਦੇ 'ਚ ਹੈਗਾ ਕਿ ਉਹਨਾਂ ਨੇ ਕਿਹਾ ਕਿ ਬੇਟਾ ਈਟ ਪ੍ਰੋਪਰਲੀ, ਸਟੱਡੀ ਪ੍ਰੋਪਰਲੀ, ਸਲੀਪ ਪ੍ਰੋਪਰਲੀ ਐਂਡ ਪਲੇ ਪ੍ਰੋਪਰਲੀ। ਇਹ 4 ਚੀਜ਼ਾਂ ਨੂੰ ਆਪਣੀ ਡੇਲੀ ਰੂਟੀਨ 'ਚ ਲਾਇਆ ਹੋ ਤੁਸੀਂ। ਅੱਛਾ, ਐਗਜ਼ੈਕਟਲੀ, ਅਲਹਮਦੁਲਿਲਾ। ਖੁਦਾ ਜਨੇਦ ਸਾਹਿਬ, ਤੁਸੀਂ ਬਚਪਨ ਤੋਂ ਜਿਸ ਤਰ੍ਹਾਂ ਹਾਕੀ ਖੇਡਣੀ ਸ਼ੁਰੂ ਕੀਤੀ, ਫਿਰ ਤੁਸੀਂ ਸਕੂਲ ਲੈਵਲ ਤੱਕ ਵੀ ਖੇਲੀ, ਫਿਰ ਤੁਸੀਂ ਅੱਗੇ ਕਾਲਜ ਲੈਵਲ 'ਤੇ ਵੀ ਗਏ, ਗਵਰਨਮੈਂਟ ਕਾਲਜ 'ਚ ਵੀ ਚਲੇ ਗਏ, ਅਤੇ ਕਿਆ ਤੁਸੀਂ ਸਮਝਦੇ ਹੋ ਕਿ ਤੁਹਾਡੀ ਹਾਕੀ ਨੂੰ ਪੋਲਿਸ਼ ਕਰਨ ਦੇ ਵਿੱਚ ਇਹ ਜਿਹੜੇ ਇੰਸਟੀਟਿਊਸ਼ਨ ਨੇ, ਐਜੂਕੇਸ਼ਨਲ ਇੰਸਟੀਟਿਊਸ਼ਨ ਨੇ, ਇਹਨਾਂ ਦਾ ਵੀ ਹੱਥ ਹੈ? ਮੈਂ ਸਮਝ ਜੀ, ਅਗਰ ਇਹਨਾਂ ਦਾ ਨਾਮ ਨਾ ਲਿੱਤਾ ਜਾਵੇ ਤਾਂ ਬੜੀ ਜ਼ਿਆਦਤੀ ਹੈ। ਔਰ ਸਾਡੀ ਮੇਰਾ ਜੋ ਸਕੂਲ ਸੀ ਸੇਂਟ ਐਂਡਰਿਊ ਸਕੂਲ ਜੀ, ਮੇਰੇ ਵਾਲਿਦ ਸਾਹਿਬ ਰੇਲਵੇ ਸੀ, ਤੇ ਬੜੀ ਖੁਸ਼ਕਿਸਮਤੀ ਸੀ। ਅਸੀਂ ਸਾਰੇ ਭੈਣ ਭਾਈ 6 ਦੇ 6 ਉੱਥੇ ਪੜ੍ਹੇ, ਉੱਥੇ ਪੜ੍ਹੇ। ਕੁਝ ਥੱਲੇ ਮਤਲਬ ਕੋਈ 10ਵੀਂ ਸੀ ਤੇ ਕੋਈ 6ਵੀਂ ਸੀ। ਬਚਪਨ 'ਚ ਸੁਣਿਆ ਤੁਸੀਂ ਬੜੇ ਸ਼ਰਾਰਤੀ ਹੁੰਦੇ ਸੋ? ਯਾਰ ਮੈਂ ਸਮਝਦਾ ਜੇ ਬੱਚਾ ਸ਼ਰਾਰਤ ਨਾ ਕਰੇ ਤਾਂ ਬੱਚਾ ਨਹੀਂ ਹੈ ਯਾਰ। ਤੇ ਸ਼ਰਾਰਤ ਔਰ ਬਦਤਮੀਜ਼ੀ, ਇਹ 2 ਮੁਖਤਲਿਫ ਚੀਜ਼ਾਂ। ਤੇ ਕੋਈ ਐਸੀ ਸ਼ਰਾਰਤ ਜਿਹੜੀ ਅੱਜ ਵੀ ਯਾਦ ਹੋਵੇ? ਸ਼ਰਾਰਤ ਨਾਰਮਲੀ ਮੈਂ ਸਮਝਦਾ ਕਿ ਜਿਸ ਤਰ੍ਹਾਂ ਕੋਈ ਗੁਫ਼ਤਗੂ ਦੇ ਪਿੱਛੇ ਛੁਪੇ ਲਾਈਟ ਬੰਦ ਕਰ ਦੇਣੀ, ਦੇਰ ਹੋ ਜਾਣਾ, ਲਾਈਟ ਚਲੀ ਗਈ, ਨਾ ਪਤਾ ਚੱਲਣਾ, ਕਿਸੇ ਦੀ ਕੋਈ ਚੀਜ਼ ਛੁਪਾ ਦੇਣੀ, ਜੁੱਤੀ ਛੁਪਾ ਦਿੰਦੇ ਸੀ ਤਾਂ ਜੁੱਤੀ ਲੱਭਣੀ। ਸਮ ਟਾਈਮ ਜੋ ਖੇਲਣ ਜਾਂਦੇ ਸੀ ਨਾ, ਤੇ ਮਤਲਬ ਸ਼ਾਇਦ ਸੀ ਬੈਲ ਮਾਰ ਦਿੰਦੇ ਸੀ, ਗਰਮੀ ਆਉਣੀਆਂ, ਖੇਲ ਜਾ ਰਹੇ ਹੁੰਦੇ ਸੀ, ਬੈਲ ਮਾਰ ਕੇ ਦੌੜ ਲਾ ਦੇ। ਠੀਕ ਹੈ, ਮੈਂ ਇਕੱਲਾ ਨਾਲ ਦੋਸਤ ਵੀ ਹੁੰਦੇ ਸੀ, ਤੇ ਲੋਕ ਵਿਚਾਰੇ ਬਾਹਰ ਆ ਕੇ ਦੇਖਦੇ ਸੀ, ਛੁਪ ਕੇ ਦੇਖਦੇ ਸੀ ਕੌਣ ਆ ਰਹੇ ਨੇ। ਤੇ ਮਤਲਬ ਇਹ ਸ਼ਰਾਰਤਾਂ ਵੀ ਕੀਤੀਆਂ ਹੋਈਆਂ, ਕਈ ਨਹੀਂ ਕੀਤੀਆਂ। ਜੁਨੇਦ ਸਾਹਿਬ, ਕੌਮੀ ਸਤ੍ਹਾ ਦੇ ਪਹਿਲੀ ਦਫਾ ਹਾਕੀ ਕਿੱਥੇ ਖੇਡੀ ਤੁਸੀਂ? ਅਜਮਲ ਭਾਈ, ਅਲਹਮਦੁਲਿਲਾ, ਮੈਂ ਨਾਮ ਲਵਾਂਗਾ ਰੇਲਵੇ ਦਾ। ਰੇਲਵੇਜ਼, ਕਿਉਂਕਿ ਮੇਰੇ ਵਾਲਿਦ ਸਾਹਿਬ ਰੇਲਵੇ ਸੀ, ਰੇਲਵੇ ਟੀਮ ਬਣਦੀ ਸੀ, ਸਾਨੂੰ ਇੱਕ ਪਲੇਟਫਾਰਮ ਮਿਲਿਆ ਤੇ ਅਸੀਂ ਜੂਨੀਅਰ ਚੈਂਪੀਅਨਸ਼ਿਪ ਜਿੱਤੀ। ਅੱਛਾ। 1992 'ਚ ਬੰਨੂ 'ਚ ਫਾਈਨਲ ਸੀ। ਆਈ ਵਾਸ ਕੈਪਟਨ ਆਫ ਦਾ ਟੀਮ। तो तकरीबन 80% ਮੁੰਡੇ ਸਾਰੇ ਪਾਕਿਸਤਾਨ ਖੇਲੇ ਨੇ। ਅੱਛਾ, ਉਹਦੇ 'ਚੋਂ ਜੀ। ਅਤੇ ਅਸੀਂ ਉਹਦੇ ਬਾਅਦ ਮੈਂ ਵੀ ਸਿਲੈਕਟ ਹੋ ਗਿਆ ਪਾਕਿਸਤਾਨ ਜੂਨੀਅਰ ਦੇ ਕੈਂਪ ਵਿੱਚ। ਐਂਡ ਲੇਟ ਔਨ ਅਲਹਮਦੁਲਿਲਾ ਮੈਂ ਪਾਕਿਸਤਾਨ 83 'ਚ ਪਾਕਿਸਤਾਨ ਜੂਨੀਅਰ ਟੀਮ 'ਚ ਆ ਗਿਆ। ਔਰ ਉਹ ਟੀਮ ਟੂਰ ਕਰ ਰਹੀ ਸੀ ਹਾਲੈਂਡ, ਬੈਲਜੀਅਮ, ਜਰਮਨੀ ਐਂਡ ਇੰਗਲੈਂਡ। ਅਤੇ ਮੈਂ ਆਈ ਵਾਸ ਜਸਟ ਬਿਲੋ 6 ਸੀ। 16 ਸਾਲ ਮੇਰੀ ਉਮਰ ਸੀ। ਔਰ ਮੇਰੇ ਵੱਡੇ ਭੈਣ ਭਾਈ ਅਤੇ ਦੋਨੋਂ ਭਾਈ ਆਉਂਦੇ ਜਾਂਦੇ ਸੀ, ਲੇਕਿਨ ਮੇਰੇ ਵਾਸਤੇ ਬਿਲਕੁਲ ਹੀ ਇੱਕ ਛੋਟੀ ਉਮਰ ਜਾਣਾ। ਕਰਾਚੀ ਕੈਂਪ ਲੱਗਿਆ ਹੋਇਆ ਸੀ ਅਤੇ ਮੈਂ ਇਹ 4 ਮੁਲਕਾਂ ਜਾ ਕੇ ਪਹਿਲੀ ਦਫਾ ਹਾਕੀ ਖੇਲੀ। ਔਰ ਅੱਲਾਹ ਪਾਕ ਨੇ
ਉਹੀ ਉੱਥੋਂ ਹੀ ਸਫ਼ਰ ਦਾ ਆਗਾਜ਼ ਕੀਤਾ। ਪਹਿਲੀ ਦਫਾ ਤੁਸੀਂ ਉੱਥੇ 4 ਮੁਲਕਾਂ ਦੇ ਦੌਰੇ 4 ਤੇ ਗਏ। ਮੁਲਕਾਂ ਦੇ ਦੌਰੇ ਤੇ ਗਏ ਔਰ ਉੱਥੇ ਮੈਂ ਸੈਂਟਰ ਆਫ ਖੇਲ ਰਿਹਾ ਸੀ। ਅਲਹਮਦੁਲਿਲਾ ਅੱਛੀ ਪਰਫਾਰਮੈਂਸ ਰਹੀ ਔਰ ਫਿਰ ਮੈਂ ਜੂਨੀਅਰ ਟੀਮ ਦਾ ਜੂਨੀਅਰ ਵਰਲਡ ਕੱਪ ਤੱਕ ਹਿੱਸਾ ਰਿਹਾ। ਜਿਸਲੇ ਤੁਸੀਂ ਪਹਿਲੀ ਦਫਾ ਬਾਹਰ ਦੇ ਮੁਲਕ ਦੇ ਦੌਰੇ ਤੇ ਗਏ ਤੇ ਮਤਲਬ ਵੀ ਉਹ ਇੱਕ ਨਵੀਂ ਦੁਨੀਆ ਹੁੰਦੀ ਹੈ ਤੇ ਉਹ ਇੱਕ ਨਵਾਂ ਐਕਸਪੋਜ਼ਰ ਹੁੰਦਾ ਬੰਦੇ ਦਾ, ਤੇ ਉੱਥੇ ਜਾ ਕੇ ਆਪਣੇ ਆਪ ਨੂੰ ਬੜਾ ਮਤਲਬ ਕੰਟਰੋਲ ਰੱਖਣਾ ਔਰ ਇੱਕ ਨਵੀਂ ਦੁਨੀਆ 'ਚ ਵੇਖਣਾ। ਮੇਰਾ ਕਰਾਚੀ ਕੈਂਪ ਸੀ ਤੇ ਮੇਰੇ ਵਾਲਦੈਨ ਦੋਨੋਂ ਮੈਨੂੰ ਯਾਦ ਹੈ ਸ਼ਾਲੀਮਾਰ ਐਕਸਪ੍ਰੈਸ ਬੈਠ ਕੇ ਕਰਾਚੀ ਆ। ਅੱਛਾ। ਮੇਰੀ ਜਿਸ ਦਿਨ ਫਲਾਈਟ ਸੀ ਤੇ ਮੇਰੇ ਵਾਲਦ ਸਾਹਿਬ ਦੇ ਕਜ਼ਨ ਉੱਥੇ ਉਹਨਾਂ ਦੇ ਘਰ ਠਹਿਰੇ ਤੇ ਮੈਂ ਵੀ ਚਲਾ ਗਿਆ। ਰਾਤ ਨੂੰ ਫਲਾਈਟ ਸੀ ਤੇ ਮੇਰੇ ਵਾਲਦੈਨ ਕਿਉਂਕਿ ਮੈਂ ਪਹਿਲੀ ਦਫਾ ਮੁਲਕ ਤੋਂ ਬਾਹਰ ਜਾ ਰਿਹਾ ਸੀ ਤੇ ਉਹਨਾਂ ਨੇ ਮੈਨੂੰ ਫਿਰ ਬਿਠਾ ਲਿਆ ਆਪਣੇ ਕੋਲ। ਦੱਸਿਆ ਉਹਨਾਂ ਨੇ, ਬੇਟਾ ਕਿ ਅਗਰ ਤੇਰੀ ਮੰਜ਼ਿਲ ਕੋਈ ਹੈ ਨਾ ਤੇ ਉਹਨੂੰ ਟਾਰਗੇਟ ਕਰ, ਠੀਕ ਹੈ, ਔਰ ਅਗਰ ਜॉय ਰਾਈਡ ਕਰਨੀ ਹੈ ਤੇ ਫਿਰ ਪਤਾ ਨਹੀਂ ਕਿੰਨੀ ਦੇਰ ਹੈ। ਤੇ ਅਲਹਮਦੁਲਿਲਾ ਫਿਰ ਉਹਨੇ ਬੜੀ ਨਸੀਹਤਾਂ ਕੀਤੀਆਂ ਕਿ ਆਪਣਾ ਬੜੀ ਰੰਗੀਨ ਦੁਨੀਆ ਵੀ ਹੈ ਜੀ ਜੀ, ਔਰ ਤੁਸੀਂ ਜਾਓਗੇ ਤੁਹਾਨੂੰ ਹਰ ਚੀਜ਼ ਨਜ਼ਰ ਵੀ ਆਏਗੀ, ਮੁਯੱਸਰ ਵੀ ਉੱਥੇ ਹਰ ਚੀਜ਼ ਹੈ। ਤੇ ਫੋਕਸ ਤੁਹਾਡਾ ਮੁਲਕ, ਤੁਹਾਡੀ ਗੇਮ ਹੋਣੀ ਚਾਹੀਦੀ ਹੈ। ਔਰ ਮੈਂ ਸਮਝਦਾ ਐਸੀ ਮਤਲਬ ਉਹਨਾਂ ਦਾ ਉੱਥੇ ਆਉਣਾ ਔਰ ਉਹਨਾਂ ਦੀ ਉਹ ਜਿਹੜੀ ਨਸੀਹਤਾਂ ਸੀ, ਅਸੀਂ ਜਦੋਂ ਵੀ ਬਾਹਰ ਜਾਂਦੇ ਸੀ ਉਹ ਜ਼ਿਹਨ 'ਚ ਰਹਿੰਦੀਆਂ ਸੀ ਔਰ ਅੱਜ ਤੱਕ ਹੈਗੀ ਅਲਹਮਦੁਲਿਲਾ। ਔਰ ਉੱਥੇ ਅੱਛਾ ਪਰਫਾਰਮ ਕੀਤਾ। ਜਿਹੜੇ ਤੁਸੀਂ ਫਸਟ ਟਾਈਮ ਜਾਂਦੇ ਹੋ ਤੁਹਾਡੇ ਕੋਚ ਮੈਨੇਜਰ ਤੁਹਾਡੀ ਅੱਛੀ ਰਿਪੋਰਟ ਦਿੰਦੇ ਆ, ਠੀਕ ਹੈ। ਹੁਣ ਮੇਰਾ ਮਤਲਬ ਅਲਹਮਦੁਲਿਲਾ ਅਗਰ ਇੰਟਰਨੈਸ਼ਨਲ ਕੈਰੀਅਰ ਦੇਖੇ ਤਾਂ 16-17 ਸਾਲ ਦਾ ਹੈ। ਹਾਕੀ ਦੇ ਬਾਰੇ 'ਚ ਮਸ਼ਹੂਰ ਹੈ ਕਿ ਤੁਸੀਂ 5 ਸਾਲ ਤੋਂ ਜ਼ਿਆਦਾ ਐਸਟ੍ਰੋਟਰਫ 'ਤੇ ਨਹੀਂ ਖੇਡ ਸਕਦੇ। ਹਾਂਜੀ ਹਾਂਜੀ। ਅਸੀਂ ਗੋਰਿਆਂ ਦੇ ਅਸੂਲ ਵੀ ਤੋੜੇ ਹੋਏ ਨੇ ਔਰ ਨੀਅਤਾਂ ਸਾਫ਼ ਸੀ। ਵੀ ਵਰ ਨਾਟ ਫੋਕਸਡ ਔਨ ਦ ਸ਼ਾਰਟਕਟਸ। ਸਾਡੇ ਮਾਂ ਨੇ ਸਾਨੂੰ ਹਮੇਸ਼ਾ ਸਮਝਾਇਆ, ਬੇਟਾ ਹਮੇਸ਼ਾ ਲੌਂਗੈਸਟ ਵੇ ਟੂ ਦ ਹੋਮ ਇਜ਼ ਦ ਸੇਫੈਸਟ ਵੇ, ਠੀਕ ਹੈ। ਅਗਰ ਤੁਸੀਂ ਇੱਕ ਲੰਬਾ ਰਸਾ ਚੁਣ ਲੈਂਦੇ ਹੋ ਔਰ ਸੇਫ ਹੈ ਨਾ, ਉਹ ਤੁਹਾਨੂੰ ਘਰ ਪਹੁੰਚਾ ਦੇਗੀ। ਅਗਰ ਤੁਸੀਂ ਛੋਟਾ ਰਸਾ ਚੁਣਦੇ ਹੋ ਔਰ ਸੇਫ ਨਹੀਂ ਹੈ ਨਾ, ਤੁਸੀਂ ਘਰ ਨਹੀਂ ਪਹੁੰਚੋਗੇ। ਬਿਲਕੁਲ ਸਹੀ ਤੇ ਲਿਹਾਜ਼ਾ ਸਾਡੇ ਵਾਲਿਦ ਸਾਹਿਬ ਨੇ ਸਾਡੀ ਇਸੇ ਤਰ੍ਹਾਂ ਹੀ ਤਰਬੀਅਤ ਕੀਤੀ, ਸਾਡੇ ਵਾਲਿदैन ਨੇ। ਅੱਛਾ, ਤੁਸੀਂ ਇੱਕ ਮਤਲਬ ਬੜੇ ਫੇਮ ਵਾਲੇ ਪਲੇਅਰਸ ਹੋ, ਬਹੁਤ ਸਾਰੇ ਬਾਹਰ ਦੇ ਦੌਰੇ ਕੀਤੇ, ਤੇ ਕਦੀ ਕੋਈ ਐਸਾ ਵਾਕਿਆ ਹੋ ਗਿਆ ਹੋਵੇ, ਕੋਈ ਮਤਲਬ ਬੇਸ਼ੁਮਾਰ ਫੈਨਸ ਹੁੰਦੇ ਨੇ ਤੁਹਾਡੇ, ਜੀ ਜੀ। ਫੈਨਸ ਦੇ ਵਿੱਚ ਮਰਦ ਵੀ ਹੁੰਦੇ ਨੇ, ਖਵਾਤੀਨ ਵੀ ਹੁੰਦੀਆਂ ਨੇ, ਕੋਈ ਐਸਾ ਵਾਕਿਆ ਹੋ ਗਿਆ ਹੋਵੇ ਕਿ ਕਿਸੇ ਖਾਤੂਨ ਨੇ ਪ੍ਰਪੋਜ਼ ਕਰ ਦਿੱਤਾ ਹੋਵੇ ਜਾਂ ਕੋਈ ਪਿੱਛੇ ਪੈ ਗਈ ਹੋਵੇ ਖਾਤੂਨ ਦੀ? ਸੀ ਅਰੇ ਤੇ ਦੇਖੋ ਜੀ, ਬੇਸ਼ੁਮਾਰ ਨੇ, ਮੈਂ ਝੂਠ ਬੋਲੀ, ਰੰਗ ਰੋਂਗ ਵੀ ਸਾਫ਼ ਸੀ। ਹਾਂ ਮਾਸ਼ਾਅੱਲਾ, ਹਾਲੇ ਵੀ ਸਾਫ਼ ਹੈ ਜੀ। ਗੱਲ ਕਰ ਰਹੇ ਤਾਂ ਜਦੋਂ ਤੁਸੀਂ ਖੇਲਦੇ ਹੋ, ਪਰਫਾਰਮ ਕਰਦੇ ਹੋ, ਤੁਹਾਡੇ ਆਰਟ ਦੀ ਕਦਰ ਹੈ। ਤੁਸੀਂ ਗਾਣਾ ਗਾ ਰਹੇ ਹੋ ਜਾਂ ਤੁਸੀਂ ਕੋਈ ਜਿਮਨਾਸਟ ਕਰ ਰਹੇ ਹੋ ਜਾਂ ਹਾਕੀ ਖੇਲ ਰਹੇ ਹੋ, ਆਲ ਆਰਟ। ਜੀ ਜੀ। ਤੇ ਲੋਕ ਦੁਨੀਆ 'ਚ ਫੈਨ ਹੁੰਦੇ ਨੇ ਔਰ ਇਹ ਰੱਬ ਦੀ ਬੜੀ ਰਹਿਮਤ ਹੈ ਕਿ ਤੁਹਾਨੂੰ ਦੁਨੀਆ ਤੁਹਾਡੇ ਆਰਟ ਤੋਂ ਮਿਲਣਾ। ਤੇ ਸਾਡੀ ਵੀ ਤਰਬੀਅਤ ਹੋਈ ਸੀ। ਤੇ ਮੈਨੂੰ ਯਾਦ ਹੈ ਕੈਨੇਡਾ ਵੀ ਵਰ ਪਲੇਇੰਗ ਜੂਨੀਅਰ ਵਰਲਡ ਕੱਪ ਖੇਲਦੇ ਹੋਏ ਸੀ ਤੇ ਬੇਸ਼ੁਮਾਰ ਐਸੇ ਵਾਕਿਆਤ ਨੇ। ਤੇ ਉੱਥੇ ਇੱਕ ਬੀਬੀ ਆਉਂਦੀ ਹੈ ਔਰ ਮੈਨੂੰ ਕਹਿੰਦੀ ਹੈ ਕਿ ਜੀ ਆਈ ਨੀਡ ਯੋਰ ਸਿਗਨੇਚਰ। ਮੈਂ ਕਿਹਾ ਜੀ ਵਾਈ ਨੋਟ। ਤੇ ਉਹ ਬੜਾ ਹੱਥ ਕਰ ਦਿੰਦੀ, ਪੈਨ ਦੇ ਦਿੰਦੀ ਕਿ ਮੇਰੇ ਹੱਥ 'ਤੇ ਸਾਈਨ ਕਰ। ਅੱਛਾ। ਤੇ ਮੈਂ ਉਹਨੂੰ ਕਹਿਣਾ ਕਿ ਨਹੀਂ, ਆਈ ਡੋਂਟ ਵਾਂਟ, ਮੈਂ ਨਹੀਂ ਕਰਨਾ। ਤੇ ਸਾਡੇ ਪਿੱਛੇ ਫੈਡਰੇਸ਼ਨ ਦੇ ਸੈਕਟਰੀ ਔਰ ਮੇਰੇ ਕੋਚ ਮੈਨੇਜਰ ਨਾ ਬੈਕ 'ਤੇ ਆ ਰਹੇ ਹੁੰਦੇ ਨੇ। ਤੇ ਮੈਂ ਹੋਰ ਘਬਰਾ ਗਿਆ। ਮੈਂ ਕਿਹਾ ਯਾਰ ਤੇ ਬਿਲਕੁਲ ਹੀ ਤੁਹਾਨੂੰ ਪਤਾ ਉਦੋਂ ਕੋਈ ਤੁਹਾਡੀ ਗਲਤੀ ਹੋਈ ਛੱਡਦਾ ਕੋਈ ਨਹੀਂ। ਤੇ ਮੈਨੂੰ ਪਿੱਛੋਂ ਆਵਾਜ਼ ਆਉਂਦੀ ਹੈ, ਖਾਏ ਸਾਹਿਬ ਸਾਈਨ ਕरें। ਤੇ ਮੈਂ ਪਿੱਛੇ ਮੁੜ ਕੇ ਦੇਖਣਾ, ਸਾਡੇ ਮਾਸ਼ਾਅੱਲਾ ਉਹ ਸਿਲੈਕਟਰ ਸੀ ਤੇ ਮੈਂ ਉਹ ਹੱਥ बढ़ ਕੇ ਸਾਈਨ ਕਰਤਾ। ਖੈਰ ਉਹ ਬੀਬੀ ਸਾਰੇ ਮੈਚ ਮੂਚ ਦੇਖਣ ਆਉਂਦੀ ਸੀ ਐਂਡ ਲੇਟਰ ਔਨ ਉਹਦੀ ਮਦਰ ਨੇ ਪ੍ਰਪੋਜ਼ ਕੀਤਾ। ਅੱਛਾ। ਹਾਂ, ਪ੍ਰਪੋਜ਼ ਕੀਤਾ। ਸ਼ੀ ਕੇਮ ਟੂ ਪਾਕਿਸਤਾਨ। ਅੱਛਾ। ਮੈਚਿਸ ਆਉਂਦੇ ਲਾਜ਼ਮੀ ਗੱਲ ਹੈ, ਤੁਹਾਡੇ PTCL ਦੇ ਫੋਨ ਹੁੰਦੇ ਸੀ ਉਦੋਂ, ਮੋਬਾਈਲ ਤੇ ਸੀ ਨਹੀਂ। ਤੇ ਉਹਨਾਂ ਨੇ ਫਿਰ ਕੀ ਕਹਿੰਦੇ ਨੇ, ਲਾਜ਼ਮੀ ਗੱਲ ਹੈ, ਮੇਰੇ ਵਾਲਦਾ ਨਾਲ ਗੱਲ ਕੀਤੀ ਤੇ ਮੇਰੀ ਜਿਹੜੀ ਵਾਲਦਾ ਸੀ ਉਹਨਾਂ ਨੇ ਫਿਰ ਕੀ ਕਹਿੰਦੇ ਨੇ, ਉਹਨਾਂ ਨੂੰ ਆਪਣਾ ਰਿਫਿਊਜ਼ ਕੀਤਾ ਕਿ ਅਸੀਂ ਨਾ ਆਲਰੇਡੀ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਦੇਖਿਆ ਹੋਇਆ। ਤੇ ਸ਼ਾਦੀ ਖਾਨਦਾਨ 'ਚ ਹੀ ਹੋਈ? ਨਹੀਂ, ਸ਼ਾਦੀ ਖਾਨਦਾਨ ਤੋਂ ਬਾਹਰ ਹੋਈ। ਅੱਛਾ। ਹਾਂਜੀ, ਬਿਲਕੁਲ। ਪਸੰਦ ਦੀ ਸ਼ਾਦੀ ਹੈ? ਮੇਰੇ ਵਾਲਦ ਸਾਹਿਬ ਨੇ ਮੈਨੂੰ ਕਿਹਾ ਸੀ ਯਾਰ, ਸਾਰੇ ਭੈਣ ਭਾਈਆਂ ਤੋਂ ਉਹਨੇ ਡੰਡਾ ਰੱਖਿਆ ਸੀ ਕਿ ਖਬਰਦਾਰ। ਲੇਕਿਨ ਮੈਨੂੰ ਇਜਾਜ਼ਤ ਦਿੱਤੀ ਕਿ ਯਾਰ ਤੂੰ ਅਗਰ ਕੋਈ ਪਸੰਦ ਹੈ ਤਾਂ ਕਰ ਲਾ। ਅੱਛਾ। ਠੀਕ ਹੈ ਨਾ। ਅਮੂਮਨ ਚਾਹੀਦਾ ਸੀ ਬਾਹਰ ਪਾਕਿਸਤਾਨ 'ਚ ਵੀ ਹਰ ਜਗ੍ਹਾ। ਲੇਕਿਨ ਮੈਂ ਆਪਣੀ ਵਾਲਦਾ ਨੂੰ ਕਿਹਾ ਸੀ ਕਿ ਮਾਂ ਜੀ ਜਿਹੜੀ ਸ਼ਾਦੀ ਹੈ ਨਾ ਉਹ ਤੁਹਾਡੀ ਪਸੰਦ। ਅੱਛਾ। ਤੁਸੀਂ ਜਿੱਥੇ ਵੀ ਹੱਥ ਰੱਖੋਗੇ ਨਾ ਮੈਨੂੰ ਮਨਜ਼ੂਰ ਹੈ ਔਰ NGO ਹੈ 100%। ਅੱਛਾ। ਮੈਂ ਕੁਛ ਵੀ ਨਹੀਂ, ਤੁਹਾਡੀ ਪਸੰਦ ਸ਼ਾਮਿਲ ਨਹੀਂ ਸੀ ਉਹਦੇ 'ਚ? ਬਿਲਕੁਲ ਨਹੀਂ ਸੀ। ਮੈਂ ਆਪਣੀ ਪਸੰਦ ਨੂੰ ਜਿਹੜੀ ਸੀ ਉਹ ਪਰਸਾ ਕਰਤਾ। ਅੱਛਾ। ਦੇਖੋ ਪਸੰਦ ਹੈ ਸੀ ਵੈਸੇ ਕੋਈ?
ਸਰ ਜਿਹੜੇ ਫੈਨਸ ਹੁੰਦੇ ਨੇ, ਦੇਖੋ ਮੈਂ ਤੁਹਾਨੂੰ ਦੱਸਦਾ, ਜਿਸ ਤਰ੍ਹਾਂ ਅਸੀਂ ਮੈਡਲ ਜਿੱਤੇ, ਮੇਰੇ ਕੋਲ ਤਾਂ ਪਤਾ ਹਾਕੀ ਦੇ ਵਿੱਚ ਐਜ਼ ਏ ਕੋਚ, ਐਜ਼ ਏ ਪਲੇਅਰ 47 ਇੰਟਰਨੈਸ਼ਨਲ ਮੈਡਲਸ ਨੇ ਮਾਸ਼ਾਅੱਲਾ। ਔਰ ਦੁਨੀਆ ਦਾ ਜਿਹੜਾ ਵੀ ਮੈਦਾਨ ਹੈ ਔਰ ਹਰ ਮੈਡਲ ਮੇਰੇ ਕੋਲ ਅੱਲਾ ਨੇ ਦਿੱਤਾ ਹੋਇਆ, ਠੀਕ ਹੈ। ਔਰ ਫਿਰ ਜਦੋਂ ਤੁਸੀਂ ਇਹਨੇ ਰੈਗਨਾਈਜ਼ ਹੋ ਜਾਂਦੇ ਹੋ ਤੇ ਬਹੁਤ ਵੱਡੀ ਫੈਮਿਲੀਜ਼ ਦੇ ਰਿਸ਼ਤੇ ਸੀ, ਮਤਲਬ ਵੱਡੀ ਵੱਡੀ ਫੈਮਿਲੀ ਜਿਹੜੀ ਪਾਕਿਸਤਾਨ ਦੀਆਂ ਨੇ। ਤੇ ਬਟ ਮੈਂ ਆਪਣੀ ਮੰਨ ਗਿਆ ਸੀ ਕਿ ਮੇਰਾ ਜਾਂ ਸ਼ਾਦੀ ਹੋਵੇ ਨਾ, ਉਹ ਬੜੀ ਇੱਕ ਮਤਲਬ ਮੀਡੀਓਕਰ ਜੀ ਫੈਮਿਲੀ 'ਚ ਹੋਣੀ ਚਾਹੀਦੀ। ਬਟ ਜਿਹਨਾਂ ਸ਼ਾਦੀ ਹੋਈ ਉਹ ਅੱਛੇ ਦੀਨਦਾਰ ਲੋਕ ਸੀ, ਅੱਛੇ ਇਸਲਾਮਾਬਾਦ ਸ਼ਾਦੀ ਹੋਈ ਮੇਰੀ, ਤੇ ਠੀਕ ਅੱਛੇ ਖਾਂਦੇ ਪੀਂਦੇ ਲੋਕ ਸੀ। ਸਹੀ। ਔਰ ਮਤਲਬ ਸ਼ਾਦੀ ਨੂੰ ਮੇਰੀ 30 ਇਅਰਸ ਹੋ ਗਏ ਨੇ ਮਾਸ਼ਾਅੱਲਾ। ਔਰ ਅਸੀਂ ਅੱਲਾ ਦੀ ਰਹਿਮਤ ਨਾਲ ਖੁਸ਼ੀ ਨਾਲ ਲਾਈਫ ਗੁਜ਼ਾਰ ਰਹੇ। ਔਰ ਕੀ ਚਾਹੀਦਾ। ਇਹ ਤੁਸੀਂ ਚੂੰਕਿ ਮਸਰੂਫ ਬਹੁਤ ਜ਼ਿਆਦਾ ਰਹਿੰਦੇ ਹੋ, ਮਤਲਬ ਬਾਹਰ ਦੇ ਦੌਰੇ ਵੀ ਬੜੇ ਅਕਸਰ ਆਏ ਰਹਿੰਦੇ ਨੇ, ਤੇ ਉਹ ਕਦੀ ਕੋਈ ਝਗੜਾ ਵਗੜਾ ਨਹੀਂ ਹੋਇਆ ਘਰ 'ਚ? ਨਹੀਂ, ਹੁਣ ਤਾਂ ਸਮ ਟਾਈਮ ਮੈਂ ਗੱਲ ਹੁੰਦੀ ਸੀ ਕਿ ਜੀ ਜਿਸ ਤਰ੍ਹਾਂ ਮੈਂ ਅਲਹਮਦੁਲਿਲਾ ਪਾਕਿਸਤਾਨ ਦੇ ਚੰਦ ਪਲੇਅਰ ਸ਼ਾਮਿਲ ਹੈ ਕਿ ਹਾਕੀ ਖੇਲਣ ਤੋਂ ਲੈ ਕੇ ਅੱਜ ਤੱਕ ਗਰਾਊਂਡ 'ਚ ਖੜੇ ਹਾਂ, ਅਸੀਂ ਗਰਾਊਂਡ ਨਹੀਂ ਛੱਡੀ। ਐਂਡ ਮੈਂ FIH ਦਾ ਕੁਆਲੀਫਾਈਡ ਕੋਚ ਵੀ ਹਾਂ। ਜੀ। ਔਰ ਲਾਈਫ ਤੁਹਾਨੂੰ ਪਤਾ ਹੈ ਟਫ ਹੋ ਜਾਂਦੀ ਹੈ ਜਦੋਂ ਤੁਸੀਂ ਗਰਾਊਂਡ ਨਹੀਂ ਛੱਡਦੇ ਹੋ। ਇੰਟਰਨੈਸ਼ਨਲ ਟ੍ਰਿਪਸ ਹੈ, ਇੰਟਰਨੈਸ਼ਨਲ ਕਮਿਟਮੈਂਟਸ ਨੇ, ਸਮਟਾਈਮ ਸਾਨੂੰ ਸੈਮੀਨਾਰਸ 'ਚ ਬੁਲਾਇਆ ਜਾਂਦਾ ਹੈ, ਸਮਟਾਈਮ ਤੁਸੀਂ ਆਪ ਕੋਰਸ ਕਰਨ ਜਾਂਦੇ ਹੋ, ਸਮਟਾਈਮ ਪਾਕਿਸਤਾਨ ਦੇ ਨਾਲ ਕੋਚ ਹੈ ਤੇ ਪਾਕਿਸਤਾਨ ਟੀਮ ਬਾਹਰ ਜਾਂਦੀ ਹੈ, ਤੇ ਫੈਮਿਲੀ ਡਿਸਟਰਬ ਹੁੰਦੀ ਸੀ। ਠੀਕ ਹੈ, ਮੈਂ ਇਸ ਕਰਕੇ ਮੈਂ ਇੱਕ ਦਫਾ ਲੀਗ ਖੇਲੀ, ਦੈਨ ਆਈ ਰਿਫਿਊਜ਼ਡ ਕਿ ਮੈਂ ਕਹਿੰਦੀ ਇਟਸ ਅ ਫੈਮਿਲੀ ਟਾਈਮ। ਅਸੀਂ ਕੀ ਹੁੰਦਾ ਕਿ ਜਦੋਂ ਲੀਗ ਖੇਲਦੇ ਹੋ, ਸ਼ਾਦੀ ਹੋ ਗਈ ਹੈ, ਔਰ ਬਾਅਦ ਤੁਸੀਂ ਪਾਕਿਸਤਾਨ ਖੇਲਦੇ ਹੋ, ਲੀਗ ਖੇਲਦੇ ਹੋ, ਫੈਮਿਲੀ ਉਂਝ ਪਈ ਰਹਿੰਦੀ ਹੈ, ਤੇ ਆਈ ਰਿਫਿਊਜ਼ ਟੂ ਪਲੇ ਪਾਰਟੀਸਪੇਟ ਇਨ ਦ ਲੀਗਸ। ਜੁਨੇਦ ਸਾਹਿਬ, ਤੁਸੀਂ ਮਾਸ਼ਾਅੱਲਾ ਪ੍ਰਾਈਡ ਆਫ ਪਰਫਾਰਮੈਂਸ ਵੀ ਲਿਆ, ਬਹੁਤ ਵੱਡੇ ਵੱਡੇ ਟੂਰਨਾਮੈਂਟ ਵੀ ਜਿੱਤੇ। ਇਹਨਾਂ 'ਚੋਂ ਕਿਹੜਾ ਐਸਾ ਟੂਰਨਾਮੈਂਟ ਹੈ ਜਿਹੜਾ ਤੁਸੀਂ ਅੱਜ ਵੀ ਆਪਣੇ ਦਿਲ ਦੇ ਬਹੁਤ ਕਰੀਬ ਮਹਿਸੂਸ ਕਰਦੇ ਹੋ? ਯਾਰ ਅਜਮਲ ਭਾਈ, ਓਨੈਸਟਲੀ ਅਗਰ ਤੁਸੀਂ ਕਹੋ ਨਾ ਵਰਲਡ ਕੱਪ ਦਾ ਗੋਲਡ ਮੈਡਲ, ਤਾਂ ਉਹਦਾ ਕੋਈ ਜੋੜ ਨਹੀਂ ਹੈ। ਨਹੀਂ ਜੋੜਾ। ਠੀਕ ਹੈ, ਬਟ ਅਸੀਂ ਲੋਕ ਏਸ਼ੀਆ ਕੱਪ ਖੇਲੇ ਸੀ ਇੰਡੀਆ ਦਿੱਲੀ 'ਚ, ਠੀਕ ਹੈ, ਔਰ ਸਟੇਡੀਅਮ ਵਾਸ ਪੈਕਡ, ਉਹਨਾਂ ਦੇ ਮਿਨਿਸਟਰ ਉਹ ਸਾਰੇ ਜੋ ਪ੍ਰੈਜ਼ੀਡੈਂਟ ਸਭ ਬੈਠੇ ਹੋਏ ਸੀ, ਤੇ ਮਤਲਬ ਉੱਥੋਂ ਅੱਛੀ ਆਵਾਜ਼ਾਂ ਨਹੀਂ ਆ ਰਹੀਆਂ ਸੀ। ਮਤਲਬ ਠੀਕ ਹੈ, ਪਾਰਟ ਆਫ ਸਬ ਕੰਟੀਨੈਂਟ, ਬਟ ਬੜੀ ਸਬ ਸਟੈਂਡਰਡ ਉਹਨਾਂ ਦੀ ਸ਼ਾਊਟ ਸੀ, ਤੇ ਪੂਰੇ ਸਟੇਡੀਅਮ 'ਚੋਂ, ਤੇ ਉਹ ਇੰਡੀਆ ਦੇ ਨਾਲ ਸਾਡਾ ਮੈਚ ਸੀ। ਉਹ ਜਿਹੜਾ ਕਰਾਊਡ ਹੈ ਉਹ ਤੇ ਬੜਾ ਬਿਲਕੁਲ ਹਿਊਮਿਲੇਟਿੰਗ ਨਾਰੇ ਲਾਉਂਦੇ ਨੇ, ਬਿਲਕੁਲ ਪੱਥਰ ਵੱਜ ਰਹੇ ਸੀ, ਸਭ ਕੁਝ ਸੀ। ਤੇ ਅਸੀਂ ਫਿਰ ਟੀਮ ਨੇ ਸਾਰਾ ਇੱਕ ਮੈਨੂੰ ਯਾਦ ਹੈ ਦਾਰਾ ਬਣਾਉਂਦੇ ਹਾਂ ਜਦੋਂ ਅਸੀਂ ਅੱਲਾਹ ਅਕਬਰ ਨਾਰਾ ਮਾਰੀਦਾ, ਤਾਂ ਉੱਥੇ ਇੱਕ ਹੀ ਗੱਲ ਕਹੀ ਕਿ ਕਰਾਊਡ ਨਹੀਂ ਦੇਖਣਾ, ਕੋਈ ਚੀਜ਼ ਨਹੀਂ ਸੁਣਨੀ ਹੈ, ਫੋਕਸ ਔਨ ਦ ਗੇਮ, ਫੋਕਸ ਟੂ ਐਗਜ਼ੀਕਿਊਟ ਯੋਰ ਪੋਟੈਂਸ਼ੀਅਲ ਐਂਡ ਵਿਨ ਦ ਗੇਮ, ਦੈਟਸ ਇਟ। ਸਾਡਾ ਉੱਥੇ ਅਸੀਂ ਦੁਆ ਕੀਤੀ ਹੈ, ਉਸ ਬਾਅਦ ਚੀਜ਼ ਡਿਸਾਈਡ ਕੀਤੀ, ਨਾਰਾ ਮਾਰਿਆ ਔਰ 2-0 ਤੋਂ ਜਿੱਤ ਗਏ ਮੈਚ। ਮਾਸ਼ਾਅੱਲਾ। ਫਿਰ ਉਹ ਕੌਮੀ ਤਰਾਨਾ ਵੱਜਣਾ, ਫਿਰ ਪਰਚਮ ਚੜ੍ਹਨਾ ਉੱਥੇ, ਤੇ ਮੇਰੇ ਖਿਆਲ ਨਾਲ ਕੋਈ ਬੜਾ ਯਾਦਗਾਰ ਲਮਹਾ ਸੀ। ਇਹ ਜਿਹੜੀ ਸਪੋਰਟਸ ਹੈ ਨਾ, ਇੱਕ ਵਾਹਿਦ ਚੀਜ਼ ਹੈ ਜਿਹੜੀ ਇਸ ਬਾਰਡਰ ਤੋਂ ਬਾਹਰ ਜਾ ਕੇ ਵੀ ਨਾ ਆਪਣੇ ਮੁਲਕ ਦੀ ਇੱਜ਼ਤ ਨੂੰ ਵਧਾਉਂਦੀ ਹੈ। ਦੇਖੋ ਐਸਾ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਅੱਜ ਕੱਲ੍ਹ ਦੀ ਸਪੋਰਟਸ ਦੇ ਵਿੱਚ ਚੀਜ਼ਾਂ ਆ ਗਈਆਂ ਨੇ, ਇਹ ਨਫ਼ਰਤ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ, ਖ਼ਾਸ ਤੌਰ 'ਤੇ ਸਾਡੇ ਇੱਕ ਹਮਸਾਇਆ ਮੁਲਕ ਵੱਲੋਂ ਜਿਸ ਤਰ੍ਹਾਂ ਦਾ ਰਵੱਈਆ ਅਖਤਿਆਰ ਕੀਤਾ ਜਾ ਰਿਹਾ ਹੈ, ਮਤਲਬ ਜਿਸ ਤਰ੍ਹਾਂ ਕ੍ਰਿਕਟ ਦੇ ਵਿੱਚ ਉਹ ਇੱਕ ਦੂਸਰੇ ਨਾਲ ਹੱਥ ਨਹੀਂ ਮਿਲਾਉਂਦੇ, ਖਿਲਾੜੀ ਜਿਹੜੇ ਨੇ ਸਾਡੇ ਖਿਲਾੜੀਆਂ ਨਾਲ ਹੱਥ ਨਹੀਂ ਮਿਲਾਉਂਦੇ, ਸਾਡੇ ਜਿਹੜਾ ਬੋਰਡ ਦਾ ਚੇਅਰਮੈਨ ਹੈ ਉਹਦੇ ਕੋਲੋਂ ਟਰੋਫੀ ਨਹੀਂ ਵਸੂਲ ਕਰਦੇ ਆਪਣੀ, ਮਤਲਬ ਇਸ ਲੈਵਲ 'ਤੇ ਜਾ ਕੇ ਸਮਝਦੇ ਹੋ ਤੁਸੀਂ ਕਿ ਇਹ ਜਿਹੜੀ ਚੀਜ਼ਾਂ ਨੇ ਇਹ ਖੇਲਾਂ ਦੀ ਤਰੱਕੀ ਵਿੱਚ ਰੁਕਾਵਟ ਨਹੀਂ ਬਣਦੀਆਂ ਹੈ? देखो जी, बिल्कुल मैं समझना कि जो स्पोर्ट्स हैज़ नो बाउंड्रीज, स्पोर्ट्स की कोई बाउंड्री, वन फैमिली, ठीक है, और स्पोर्ट्स इज़ ऑल अबाउट पार्टिसिपेशन। मैं समझना कि जिन्ने भी ग्रीवियंसेस ने एट इंटरनेशनल लेवल, स्पोर्ट्स उन्होंने नॉर्मलाइज कर देती है। बिल्कुल सही। स्पोर्ट्स का तो नाम ही है ना कि स्पोर्ट्समैन स्पिरिट, कुव्वत बर्दाश्त, ताड़ी परसवेरेंस, ताड़ी परसिस्टेंस, और यही चीज़ां ਜਿਹੜੀਆਂ ਤੁਹਾਡੇ ਐਜ਼ ਐਨ ਇੰਡੀਵਿਜੂਅਲ ਤੁਹਾਨੂੰ ਵੱਡਾ ਬਣਾਉਂਦੀਆਂ, ਔਰ ਐਜ਼ ਅ ਨੇਸ਼ਨ, ਠੀਕ ਹੈ। ਔਰ ਤੁਸੀਂ ਹਾਰ ਵੀ ਅਸੀਂ ਹਾਰ ਜਾਂਦੇ ਹਾਂ, ਅਸੀਂ ਵੀ ਨੈਵਰ ਰਿਐਕਟ। ਸਾਨੂੰ ਬਸ ਚਿਹਰੇ 'ਤੇ ਦੇਖੋ ਸੱਟਾਂ ਲੱਗੀਆਂ, ਕੱਟ ਲੱਗੇ ਨੇ, ਸਟਿਚਸ ਲੱਗੇ ਨੇ, ਤੇ ਕਿਸੇ ਕੋਲ ਲੱਗ ਗਈ ਆ ਤੇ ਅਸੀਂ ਬਰਦਾਸ਼ਤ ਕੀਤਾ। ਅਸੀਂ ਹਾਕੀ 'ਤੇ ਨਹੀਂ ਮਾਰੀ ਜਾ ਕੇ ਤੂੰ ਮੈਨੂੰ ਮਾਰੇ ਮੈਂ ਤੈਨੂੰ ਮਾਰਾਂਗਾ, ਨੋ। ਲਿਹਾਜ਼ਾ ਮੈਂ ਸਮਝਦਾ ਕਿ ਜਿੰਨੇ ਵੀ ਹਮਸਾਇਆ ਮਮਾਲਕ ਨੇ ਉਹ ਇੱਕ ਦੂਸਰੇ ਦੀ ਸਟਰੈਂਥ ਹੁੰਦੇ ਨੇ। ਜਿਵੇਂ ਅਸੀਂ ਆ ਸਾਡੇ ਨਾਲ ਘਰ ਨੇ, ਔਰ ਅਗਰ ਕਿਸੇ ਦੇ ਘਰੋਂ ਕੋਈ ਸਾਨੂੰ ਪੱਥਰ ਆ ਜਾਂਦਾ ਤਾਂ ਅਸੀਂ ਵਾਪਸ ਨਹੀਂ ਮਾਰਦੇ ਹਾਂ, ਉਹਨਾਂ ਦੀ ਬਾਲ ਆਉਂਦੀ ਅਸੀਂ ਵਾਪਸ ਸੁੱਟਨੇ ਹਾਂ। ਮਤਲਬ ਕੋਈ ਵੀ ਚੀਜ਼ ਹੋਵੇ ਤਾਂ ਅਸੀਂ ਉਹਨਾਂ ਨਾਲ ਸਭ ਤੋਂ ਅੱਛਾ ਰਵੱਈਆ ਰੱਖਦੇ ਹਾਂ। ਔਰ ਆਪ ਸੱਲੱਲਾਹੁ अलैहि वसल्लम फरमान है कि ਜਿਹੜਾ ਹਮਸਾਇਆ ਖੁਸ਼ ਹੈ
ਔਰ ਵੈਸੇ ਅੱਗੇ ਅਗਲੀ ਮੰਜ਼ਿਲ ਵੀ ਆਸਾਨ ਹੈ ਤੇ ਅਲਹਮਦੁਲਿਲਾ ਮੈਂ ਸਮਝਦਾ ਕਿ ਸਭ ਨੂੰ ਸੋਚਣਾ ਇਹ ਤੇ ਚਾਹੀਦਾ ਸੋਚਣਾ ਇਹਨਾਂ ਨੂੰ ਵੀ ਕਿ ਮਤਲਬ ਸਪੋਰਟਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਾ ਲੈ ਕੇ ਆਉਣ। ਨਾਜ਼ਰੀਨ, ਖਵਾਜਾ ਜੁਨੇਦ ਸਾਹਿਬ ਨਾਲ ਦਿਲਚਸਪ ਗੱਲਾਂ ਤੁਸੀਂ ਸੁਣ ਰਹੇ ਹੋ। ਇੱਥੇ ਟਾਈਮ ਹੋਇਆ ਹੈ ਇੱਕ ਮੁਖਤਸਰ ਦੇ ਵਕਫੇ ਦਾ, ਤੇ ਵਕਫੇ ਦੇ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਦੁਬਾਰਾ ਜੀ ਆਇਆਂ ਨੂੰ। ਜਿੰਨੀ ਭਾਈ, ਅਸੀਂ ਤਾਂ ਤੁਹਾਨੂੰ ਪਿਆਰ ਨਾਲ ਜਿੰਨੀ ਕਹਿੰਦੇ ਆ, ਤੁਹਾਨੂੰ ਪਤਾ ਤੁਹਾਡਾ ਨਿਕਨੇਮ ਜਿੰਨੀ ਹੈ ਜੀ। ਜਿੰਨੀ ਭਾਈ, ਪਾਕਿਸਤਾਨ ਦੀ ਹਾਕੀ ਜਿਹੜੀ ਹੈ ਇਹ ਪਾਕਿਸਤਾਨ ਦੀ ਪਹਿਚਾਨ ਸੀ। ਮਤਲਬ ਅਸੀਂ ਛੋਟੇ ਛੋਟੇ ਹੁੰਦੇ ਸਾਂ ਤੇ ਮੈਚ ਹੋਣੇ ਤੇ ਸੜਕਾਂ ਤੇ ਰੌਣਕ ਲੱਗ ਜਾਣੀ, ਜਗ੍ਹਾ ਜਗ੍ਹਾ ਤੇ ਟੀਵੀ ਲੱਗੇ ਹੋਣੇ, ਲੋਕਾਂ ਨੇ ਮੈਚ ਵੇਖਣੇ। ਤੇ ਕੀ ਹੋ ਗਿਆ ਸਾਡੀ ਹਾਕੀ ਨੂੰ? ਕੀ ਕੋਈ ਨਜ਼ਰ ਲੱਗ ਗਈ ਹੈ ਸਰ? ਦੇਖੋ, ਮੈਂ ਸਮਝਦਾ ਕਿ ਹਮੇਸ਼ਾ ਚੀਜ਼ਾਂ ਕਿਹੜੀ ਸਰਵਾਈਵ ਕਰਦੀਆਂ ਜੇ ਤੁਸੀਂ ਫਿਊਚਰਿਸਟਿਕ ਅਪਰੋਚ ਦੇ ਨਾਲ ਲੈ ਕੇ ਚੱਲੋ। ਸਾਡੀ ਪਾਕਿਸਤਾਨ ਹਾਕੀ ਟੌਪ 'ਤੇ ਸੀ, ਜਿੱਤ ਰਹੀ ਸੀ, ਤੇ ਉਸ ਦੌਰ ਦੇ ਅਹੁਦੇਦਾਰਾਂ ਨੇ ਫਿਊਚਰ ਦਾ ਕੋਈ ਪਲਾਨ ਨਹੀਂ ਕੀਤਾ। ਉਹ ਅਸੀਂ ਜਿੱਤ ਦੇ ਨਸ਼ੇ 'ਚ ਰਹੇ ਹਾਂ, ਕਈ ਵਾਰ ਜਿੱਤ ਰਹੇ ਜਿੱਦੇ ਜਾਵਾਂਗੇ, ਤੇ ਪੋਸੀਬਲ ਨਹੀਂ ਹੈ ਕਿ ਜਦੋਂ ਤੁਸੀਂ ਜਿੱਤ ਰਹੇ ਹੁੰਦੇ ਹੋ ਤਾਂ ਬਾਕੀ ਜਿਹੜੀ ਕੌਮਾਂ ਹੁੰਦੀਆਂ, ਮੁਲਕ ਹੁੰਦੇ ਨੇ, ਉਹ ਪਲਾਨ ਕਰ ਰਹੇ ਹੁੰਦੇ। ਠੀਕ ਹੈ, ਅਸੀਂ ਨਹੀਂ ਪਲਾਨ ਕੀਤਾ। ਅਸੀਂ ਕੋਈ ਅਕੈਡਮੀ ਨਹੀਂ ਬਣਾਈ, ਅਸੀਂ ਕੋਈ ਸਕੂਲ ਦੀ ਹਾਕੀ ਜਾਂ ਅਕੈਡਮੀਆਂ ਨੂੰ ਮੁਸਤਹਕਮ ਨਹੀਂ ਕੀਤਾ, ਫਿਰ ਕਲੱਬਸ ਨੂੰ ਅਸੀਂ ਜਿਹੜਾ ਨਾ ਉਹ ਸਟਰੋਂਗ ਨਹੀਂ ਕੀਤਾ, ਨਾ ਹੀ ਅਸੀਂ ਜਿਹੜੀ ਕਲਾਈਮੇਟ ਦੀ ਵਜ੍ਹਾ ਨਾਲ ਯੂਰਪ ਨੇ ਐਸਟ੍ਰੋਟਰਫ ਇੰਟਰੋਡਿਊਸ ਕਰਵਾਤੀ 1976 ਜੀ, ਅਸੀਂ ਕੋਈ ਹੋਰ 'ਤੇ ਫੋਕਸ ਨਹੀਂ ਕੀਤਾ। ਠੀਕ ਹੈ, ਉਹ ਮਤਲਬ ਇਜ਼ ਮੋਸਟ ਐਕਸਪੈਂਸਿਵ ਪਿਚ ਜੀ, ਹਾਂ, ਮਹਿੰਗੀ ਤਰੀਨ ਪਿਚ ਹੈ ਜੀ। ਕਿੰਨੇ ਸਾਲ ਕਪਲ ਆਫ ਡੈਕੇਡ ਸਾਡੇ ਕੋਲ ਇੱਕ ਪਿਚ ਰਹੀ ਹੈ। ਯੂ ਕੈਨੋਟ ਸਰਵਾਈਵ ਐਟ ਦ ਟੌਪ ਲੈਵਲ ਇੱਕ ਪਿਚ ਦੇ ਨਾਲ। ਕਿੰਨੇ ਬੱਚੇ ਖੇਡ ਰਹੇ? ਠੀਕ ਹੈ, ਇਹ ਦੈਟ ਇਜ਼ ਅ ਰੀਅਲ, ਮੈਂ ਸਮਝਦਾ ਕਿ ਇੱਕ ਜਿਹੜਾ ਸਾਡੀ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਅਸੀਂ ਹਾਕੀ ਨੂੰ ਕੰਟੀਨਿਊ ਨਹੀਂ ਕਰ ਸਕੇ। ਠੀਕ ਹੈ, ਕਿਸੇ ਅਕੈਡਮੀਆ ਨੇ ਉਸ ਦੌਰ ਦੇ ਵਿੱਚ ਐਸਟ੍ਰੋਟਰਫ ਆਪਣੇ ਸਕੂਲ ਯੂਨੀਵਰਸਿਟੀ ਕਾਲਜ ਲਗਵਾਈ ਨਹੀਂ। ਉਹਨਾਂ ਨੇ ਕਿਹਾ ਕਿ ਜੀ ਹਾਕੀ ਮਹਿੰਗੀ ਹੈ, ਐਸਟ੍ਰੋਟਰਫ ਮਹਿੰਗੀ ਹੈ, ਬੂਟ ਮਹਿੰਗੇ ਨੇ, ਤੇ ਅਸੀਂ ਤੇ ਸਾਡੇ ਕੋਲ ਤਾਂ ਜਿਹੜਾ ਬਜਟ ਹੈ ਉਹ 20 ਗੇਮਾਂ ਦਾ ਬਜਟ ਜਿਹੜਾ ਉਹ ਕੱਲੀ ਹਾਕੀ ਖਾ ਜਾਏਗੀ। ਉਹ ਸਕੂਲ ਕਾਲਜ ਨੇ ਹਾਕੀ ਨੂੰ ਡਿਲੀਟ ਕਰਤਾ। ਜੇ ਕਲੱਬ ਹਾਕੀ, ਹੁਣ ਤੁਸੀਂ ਦੇਖੋ ਨਾ, ਅੱਜ ਇੱਕ ਅੱਛੀ ਹਾਕੀ ਜਿਹੜੀ ਉਹ 10,000 ਤੋਂ ਲੈ ਕੇ ਤੇ 30,000 25,000 ਤੱਕ ਦੀਆਂ 30,000 ਤੱਕ। ਹੁਣ ਇੱਕ ਸ਼ੂਜ਼ ਜਿਹੜਾ ਹੈ ਉਹ 15,000 ਤੋਂ ਸ਼ੁਰੂ ਹੋ ਕੇ 60,000। ਜੀ ਹਾਂ ਜੀ। ਠੀਕ ਹੈ, ਇੱਕ ਗਰੀਬ ਤੁਹਾਡੀ ਇੱਥੇ ਜਿਹੜੀ 90% ਪਾਪੂਲੇਸ਼ਨ ਹੈ ਜਿਨ੍ਹਾਂ ਦੇ ਬਾਪ 2 ਲੱਖ ਵੀ ਕਮਾਉਂਦੇ ਨੇ, ਉਹ ਹਾਕੀ ਦੇ ਖੇਡ ਹੀ ਨਹੀਂ ਸਕਦੇ। ਠੀਕ ਹੈ, ਤੇ ਲਿਹਾਜ਼ਾ ਇਹਦੇ ਉੱਤੇ ਕਿਸੇ ਨੇ ਵੀ ਆ ਕੇ ਕੋਈ। ਜੁਨੇਦ ਸਾਹਿਬ, ਸਾਡੇ ਖਿਲਾੜੀ ਜਿਹੜੇ ਸਨ, ਤੁਸੀਂ ਆਸਟ੍ਰੋਟਰਫ ਦਾ ਜ਼ਿਕਰ ਕੀਤਾ, ਸਾਡੇ ਖਿਲਾੜੀਆਂ ਦੀ ਤੇ ਪਹਿਚਾਨ ਸੀ ਕਿ ਅਸੀਂ ਉਹ ਗਰਾਸ ਵਾਲੀ ਜ਼ਮੀਨ 'ਤੇ ਖੇਡਣਾ, ਤੇ ਅਸੀਂ ਹਾਕੀ ਦੇ ਨਾਲੋਂ ਬਾਲ ਜਿਹੜਾ ਸੀ ਉਹ ਲੱਦਾ ਨਹੀਂ ਸੀ ਹੁੰਦਾ। ਇਹ ਸਾਡੀ ਸਪੈਸ਼ਲਾਈਜੇਸ਼ਨ ਹੁੰਦੀ ਸੀ। ਤੇ ਉਸ ਦੇ ਬਾਵਜੂਦ ਸਾਡੇ ਕੋਲ ਇੰਨਾ ਮਤਲਬ ਸਾਡੇ ਕੋਲ ਉਹ ਅਸੀਂ ਕਹਿ ਸਕਦੇ ਹਾਂ ਇਹ ਇੱਕ ਆਰਟ ਸੀ ਨਾ ਜੀ ਇਹ ਵੀ, ਤੇ ਇੰਨਾ ਹੁਨਰ ਹੋਣ ਦੇ ਬਾਵਜੂਦ ਅਸੀਂ ਉਹਨਾਂ ਗਰਾਊਂਡਾਂ ਦੇ ਉੱਤੇ ਦੁਨੀਆ ਦੀਆਂ ਮਾਇਆਨਾਜ਼ ਟੀਮਾਂ ਨੂੰ ਸ਼ਿਕਸਤ ਦਿੱਤੀ, ਤੇ ਫਿਰ ਅਸੀਂ ਅੱਜ ਕਿੱਥੇ ਆ ਕੇ ਖੜੇ ਹੋ ਗਏ ਹਾਂ। ਦੇਖੋ ਅਜਮਲ ਭਾਈ, ਟੂ ਕੱਟ ਇਟ ਸ਼ਾਰਟ, ਮੈਂ ਸਮਝਦਾ ਕਿ ਜਦੋਂ ਅਸੀਂ ਜਿੱਤ ਦੇ ਨਸ਼ੇ ਸੀ ਅਸੀਂ ਫਿਊਚਰ ਪਲਾਨ ਹੀ ਨਹੀਂ ਕੀਤਾ। ਅਸੀਂ 10 ਸਾਲ ਮਾਰ ਖਾਂਦੇ ਰਹੇ। ਅਸੀਂ ਬਿਲਕੁਲ, ਸਾਡੀ ਜਿਹੜੀ ਹੈ ਨਾ ਡਿਟਰੇਸ਼ਨ ਉਹ ਬੜੀ ਸਲੋ ਹੈ। ਅਸੀਂ ਫਾਸਟ ਥੱਲੇ ਨਹੀਂ ਆਏ ਹਾਂ। ਅਸੀਂ ਪਹਿਲੇ ਤੋਂ ਦੂਸਰੇ, ਤੀਸਰੇ, ਚੌਥੇ ਇਸ ਤਰ੍ਹਾਂ ਆਏ ਹਾਂ, ਯਾਨੀ ਕਿ ਪਹਿਲੇ ਤੋਂ 10ਵੇਂ ਤੇ ਨਹੀਂ ਆਏ। ਲੇਕਿਨ ਫਿਰ ਵੀ ਉਹ ਸਮਟਾਈਮ ਸਿਆਸਤ ਆੜੇ ਆ ਗਈ, ਕਿਸੇ ਜਗ੍ਹਾ ਕੋਈ ਟੈਕਨੋਕ੍ਰੇਟ ਆੜੇ ਆ ਗਿਆ। ਠੀਕ ਹੈ, ਲੇਕਿਨ ਕਿਸੇ ਨੇ ਵੀ ਫਿਊਚਰ ਪਲਾਨ ਹੀ ਨਹੀਂ ਕੀਤਾ। ਅੱਛਾ, ਉਹਦੇ ਬਾਅਦ ਇੱਕ ਵਕਤ ਆਉਂਦਾ ਹੈ, ਮੈਂ ਸਮਝਦਾ ਕ੍ਰੈਡਿਟ ਹੀ ਮੈਂ ਨੂਨ ਲੀਗ ਨੂੰ ਦੇਵਾਂਗਾ। ਕਿਉਂ ਦੇਵਾਂਗਾ ਕਿ ਹਨੀਫ ਅਬਾਸੀ ਸਾਹਿਬ ਨੇ ਆ ਕੇ 2010 ਤੋਂ ਬਾਅਦ ਉਹਨਾਂ ਨਾਲ ਜੋ ਚੀਜ਼ਾਂ ਸ਼ੇਅਰ ਹੋਈਆਂ, ਐਡਰੈਸ ਹੋਈਆਂ ਕਿ ਐਸਟ੍ਰੋਟਰਫ ਹੀ ਨਹੀਂ ਹੈ, ਲਗਵਾਓ। ਲਿਆਦਾ ਫਿਰ ਐਸਟ੍ਰੋਟਰਫ ਲੋਗਣੇ ਸ਼ੁਰੂ ਹੋ ਗਈਆਂ। ਉਹਨਾਂ ਨੇ ਤਕਰੀਬਨ ਪੂਰੇ ਪੰਜਾਬ ਵਿੱਚ 10 ਐਸਟ੍ਰੋਟਰਫ ਲਗਵਾਈਆਂ। ਅੱਛਾ, 10 ਐਸਟ੍ਰੋਟਰਫ ਸਿਰਫ ਪੰਜਾਬ ਦੇ ਵਿੱਚ? ਹਾਂਜੀ, ਉਸ ਦੌਰ ਹੁਣ ਤੇ ਜ਼ਿਆਦਾ ਹੋ ਗਈਆਂ ਹੋਈਆਂ। ਅੱਛਾ, ਉਹਨਾਂ ਨੇ ਲਗਵਾਈਆਂ। ਜਦ ਫਿਰ ਤੁਹਾਨੂੰ ਪਤਾ ਹੈ ਹਕੂਮਤ ਚੇਂਜ ਹੁੰਦੀ ਹੈ, ਪੋਲੀਟੀਕਲ ਸਿਨੈਰੀਓ ਚੇਂਜ ਹੁੰਦਾ ਹੈ, ਤੇ ਉਹ ਐਸਟ੍ਰੋਟਰਫ ਫਿਰ ਵੀਰਾਨ ਹੋ ਗਈਆਂ। ਉਹਨਾਂ ਦੇ ਕੋਈ ਖੇਲਣ ਵਾਲਾ ਬੱਚਾ ਹੀ ਨਹੀਂ ਸੀ। ਇੱਕ ਪਲਾਨ ਸੀ ਕਿ ਕੋਚਿਸ ਹੋਣਗੇ, ਪਲੇਅਰਸ ਹੋਣਗੇ, ਅਕੈਡਮੀਜ਼ ਬਣਨਗੀਆਂ, ਔਰ ਉਹਦੇ ਬਾਅਦ ਉੱਥੋਂ ਤੁਹਾਨੂੰ ਟੈਲੈਂਟ ਮਿਲੇਗਾ। ਉਹ ਵੀ ਕੰਟੀਨਿਊ ਨਹੀਂ ਰਿਹਾ। ਠੀਕ ਹੈ ਜੀ,
ਕਿ ਹਾਕੀ ਮੈਂ ਸਮਝਦਾ ਕਿ ਨਾਓ ਰਾਈਟ ਨਾਓ ਇਸ ਵਕਤ ਜੋ ਸਾਡੇ ਪ੍ਰੈਜ਼ੀਡੈਂਟ ਨੇ ਮਯੂਦੀਨ ਵਾਨੀ ਹੀ ਇਜ਼ ਸੈਕਟਰੀ ਆਈਪੀਸੀ ਜੀ ਹਾਂ ਜੀ ਹਾਂ ਐਂਡ ਬਿਊਰੋਕਰੇਟ ਨੇ ਔਰ ਚੀਜ਼ਾਂ ਨੂੰ ਕਾਫੀ ਸਮਝ ਕੇ ਆਏ ਨੇ ਜੀ, ਔਰ ਫੋਕਸ ਅੱਛਾ ਹੈ ਅਗਰ ਐਗਜ਼ੀਕਿਊਸ਼ਨ 'ਚ ਕਾਮਯਾਬ ਹੁੰਦੇ ਨੇ ਤੇ ਯੂ نو ਔਨ ਮੈਰਿਟ ਹਾਕੀ ਕਮ ਬੈਕ ਕਰ ਸਕਦੀ ਹੈ। ਬਿਲਕੁਲ ਸਹੀ ਹੈ। ਇਹ ਪਿਛਲੇ ਦਿਨਾਂ 'ਚ ਜਿਹੜਾ ਵਾਕਿਆ ਹੋਇਆ ਸਾਡੀ ਟੀਮ ਗਈ ਔਰ ਉੱਥੇ ਜਾ ਕੇ ਪਤਾ ਚੱਲਿਆ ਕਿ ਜੀ ਉਹਨਾਂ ਦੀ ਰਿਹਾਇਸ਼ ਦਾ ਬੰਦੋਬਸਤ ਨਹੀਂ ਹੈ, ਉਹਨਾਂ ਦੇ ਖਾਣੇ ਦਾ ਬੰਦੋਬਸਤ ਨਹੀਂ ਹੈ, ਇਹ ਕੀ ਸਰ, ਇਹ ਕੀ ਵਾਕਿਆ ਹੋਇਆ ਸੀ? ਅਜਾ ਭਾਈ ਤੁਸੀਂ ਮਤਲਬ ਇਸ ਚੀਜ਼ ਨੂੰ ਸਮਝ ਸਕਦੇ ਹੋ ਕਿ ਦੇਖੋ ਹਰ ਚੀਜ਼ ਅਵੇਲੇਬਲ ਸੀ, ਸਿਰਫ ਉਹਦੀ ਕਨੈਕਟੀਵਿਟੀ ਜਿਹੜੀ ਸੀ ਨਾ ਉਹ ਡਿਲੇ ਸੀ ਕਿ ਹੋਟਲ ਬੁਕਿੰਗ ਪੈਸਾ ਤੁਹਾਡੇ ਕੋਲ ਹੈ ਤੁਹਾਨੂੰ ਗਵਰਨਮੈਂਟ ਨੇ ਦੇ ਦਿੱਤਾ ਹੋਇਆ ਅੱਛਾ ਉਹਦੀ ਬੁਕਿੰਗ ਟਾਈਮਲੀ ਨਾ ਕਰਨ ਦੇ ਨਾਲ ਉਹ ਜੋ ਮੇਰੇ ਕੋਲ ਸਟੋਰੀ ਆਉਂਦੀ ਹੈ ਉਹ ਤੁਹਾਡਾ ਹੋਟਲ ਦੀ ਬੁਕਿੰਗ ਕੈਂਸਲ ਹੋ ਗਈ। ਉਹ ਕਦੇ ਤੌਰ ਤੇ ਇਸ ਤਰ੍ਹਾਂ ਨਹੀਂ ਹੈ ਕਿ ਜੀ ਪੈਸੇ ਨਹੀਂ ਸੀ, ਹਰ ਚੀਜ਼ ਅਵੇਲੇਬਲ ਸੀ ਔਰ ਅਗਰ ਮੈਂ ਸਮਝਦਾ ਕਿ ਇਹਨੂੰ ਇਨ ਐਡਵਾਂਸ ਕਰ ਲਿਆ ਜਾਵੇ ਤਾਂ ਤੁਹਾਨੂੰ ਇਹੋ ਜਿਹੀ ਚੀਜ਼ਾਂ ਫੇਸ ਨਹੀਂ ਕਰਨੀ ਪੈਂਦੀਆਂ। ਬਲਕਿ ਦੈਟ ਵਾਜ਼ ਅ ਬਿਗ ਲਰਨਿੰਗ ਕਿ ਐਟ ਇੰਟਰਨੈਸ਼ਨਲ ਲੈਵਲ ਤੇ ਕਦੇ ਵੀ ਇਸ ਤਰ੍ਹਾਂ ਦੀ ਫਲੈਕਸੀਬਿਲਿਟੀ ਸ਼ੋ ਨਹੀਂ ਕਰਨੀ ਚਾਹੀਦੀ ਕਿ ਜੀ ਅਸੀਂ ਕਰ ਲਵਾਂਗੇ। ਮੈਂ ਸਮਝਦਾ ਇਟ ਸ਼ੁੱਡ ਬੀ ਅ ਟੌਪ ਮੋਸਟ ਪ੍ਰਾਇਰਟੀ ਕਿ ਤੁਹਾਡੇ ਜਿੰਨੇ ਵੀ ਯੂ نو ਚੀਜ਼ਾਂ ਰਿਲੇਟਡ ਹੈ ਟੂ ਪਰਫਾਰਮ, ਠੀਕ ਹੈ, ਉਹਦੇ ਵਿੱਚ ਕਿਸੇ ਕਿਸਮ ਦਾ ਵੀ ਮੈਂ ਸਮਝਦਾ ਕਿ ਕੋਈ ਗੈਪ ਨਹੀਂ ਹੋਣਾ ਚਾਹੀਦਾ। ਸੋ ਇਟਸ ਅ ਬਿਗ ਲਰਨਿੰਗ ਫॉर एवरीवन ਦੈਟ ਇਜ਼ ਪਾਰਟ ਆਫ ਯੂ نو ਇਹ ਚੀਜ਼ਾਂ ਹੁੰਦੀਆਂ, ਹਿਊਮਨ ਐਰਰ ਹੈ ਨਹੀਂ, ਅਸੀਂ ਸਾਰੇ ਫਰਿਸ਼ਤੇ ਨਹੀਂ ਹਾਂ, ਸਹੀ ਹੈ। ਕਿਸੇ ਕੋਲੋਂ ਵੀ ਗਲਤੀ ਹੋ ਸਕਦੀ ਬਟ ਇਟ ਸ਼ੁੱਡ ਨਾਟ ਬੀ ਰਿਪੀਟ। ਜਿਨੀ ਭਾਈ ਇਹ ਦੱਸੋ ਕਿ ਮਤਲਬ ਇਹ ਹੁਣ ਕਿਸ ਤਰ੍ਹਾਂ ਟਰੈਕ ਤੇ ਆ ਸਕਦੀਆਂ ਨੇ ਚੀਜ਼ਾਂ? ਮਤਲਬ ਤੁਹਾਡਾ ਕਹਿਣਾ ਹੈ ਕਿ ਕਲੱਬ ਦੀ ਜਿਹੜੀ ਹਾਕੀ ਹੈ ਉਹ ਬਿਲਕੁਲ ਇਸ ਵੇਲੇ ਤੇ ਨਾ ਹੋਣ ਦੇ ਬਰਾਬਰ ਹੈ, ਜਿਹੜੇ ਤਲੀਮੀ ਅਦਾਰਿਆਂ ਦੀ ਹਾਕੀ ਹੈ ਉਹ ਵੀ ਨਾ ਹੋਣ ਦੇ ਬਰਾਬਰ ਹੈ, ਔਰ ਕਿਆ ਹਾਕੀ ਦੀ ਰਿਵਾਈਵਲ ਜਿਹੜੀ ਹੈ ਉਹ ਕਿਸ ਤਰ੍ਹਾਂ ਹੋ ਸਕਦੀ ਹੈ? ਦੇਖੋ ਮੇਰੇ ਖਿਆਲ ਨਾਲ ਅਗਰ ਤੁਸੀਂ ਜੋ ਪਾਕਿਸਤਾਨ ਦਾ ਇੱਕ ਗਲੋਰੀਅਸ ਪਾਸਟ ਹੈ ਨਾ, ਅਗਰ ਅਸੀਂ ਹੁਣ ਸਿਰਫ ਸਟੱਡੀ ਕਰ ਲਈਏ ਨਾ ਤੇ ਉਸ ਕੋਲ ਕਲੱਬ ਹਾਕੀ ਟੌਪ ਤੇ ਸੀ, ਚਾਹੇ ਡਿਪਾਰਟਮੈਂਟਲ ਹਾਕੀ ਟੌਪ ਤੇ ਸੀ, ਉਹਨਾਂ ਦੇ ਵੱਲੋਂ PIA, ਕਸਟਮਸ, ਪੁਲਿਸ, ਵਾਪਡਾ, ਰੇਲਵੇਜ਼, ਸਾਰੇ ਬੈਂਕਸ, ਯੂ نو ਸਾਰਿਆਂ ਦੀ ਟੀਮ ਸੀ, ਠੀਕ ਹੈ। ਔਰ ਬਾਅਦ ਤੁਸੀਂ ਆ ਜਾਓ ਕਿ ਐਕੈਡਮੀਆ ਫਾਲ ਸੀ ਪੂਰਾ, ਸਕੂਲਾਂ 'ਚ ਕਾਲਜ ਯੂਨੀਵਰਸਿਟੀ 'ਚ ਹਾਕੀ ਹੁੰਦੀ ਸੀ, ਠੀਕ ਹੈ ਜੀ। ਅੱਛਾ ਹੁਣ ਇੱਕ ਟਨਲ ਬਣੀ ਹੋਈ ਸੀ, ਚੇਨ ਬਣੀ ਹੋਈ ਸੀ ਕਿ ਜੇ ਬੱਚਾ ਸਕੂਲ ਹਾਕੀ ਖੇਲ ਰਿਹਾ ਉਹਨੂੰ ਕਾਲਜ 'ਚ ਐਡਮਿਸ਼ਨ ਮਿਲ ਰਿਹਾ, ਤੁਹਾਡਾ ਆਲਮੋਸਟ 10% ਕੋਟਾ ਸੀ ਪੂਰੀ ਸਪੋਰਟਸ ਦਾ, ਠੀਕ ਅੱਜ ਕੋਟਾ ਨਹੀਂ ਹੈ, ਅੱਜ ਡਿਪਾਰਟਮੈਂਟ ਨਹੀਂ ਹੈ, ਠੀਕ ਹੈ। ਅੱਛਾ ਹੁਣ ਅਗਰ ਸਭ ਤੋਂ ਪਹਿਲੇ ਅਸੀਂ ਬਾਲ ਕਰੀਏ ਇਹ ਜਿਹੜੇ ਸਾਡੇ ਟਨਲ ਸੀ ਫਰੋਮ ਗ੍ਰਾਸ ਰੂਟ ਲੈਵਲ ਟੂ ਟੌਪ ਲੈਵਲ, ਇਹ ਜਿਹੜਾ ਟੈਲੈਂਟ ਨੂੰ ਆਇਡੈਂਟੀਫਾਈ ਕਰਕੇ ਕੈਂਪੇਨ ਲਿਆਂਦਾ ਸੀ ਉਹ ਦੁਬਾਰਾ ਸਿਲਸਿਲਾ ਸ਼ੁਰੂ ਹੋਣਾ ਚਾਹੀਦਾ। ਉਹਦੇ ਬਾਅਦ ਮੈਂ ਸਮਝਦਾ ਕਿ ਜਿਸ ਤਰ੍ਹਾਂ PSL ਹੋ ਰਹੀ ਹੈ ਇਸ ਤਰ੍ਹਾਂ ਦੀ ਫੌਰੀ ਤੌਰ ਤੇ ਇੱਕ ਲੀਗ ਹੋਣੀ ਚਾਹੀਦੀ ਵਿਦਿਨ 1 ਈਅਰ। ਉਹ ਸਾਡੀ ਜਿਹੜੀ ਮੌਜੂਦਾ ਫੈਡਰੇਸ਼ਨ ਹੈ ਇਸ ਵਕਤ ਇਹਨਾਂ ਦਾ ਫੋਕਸ ਹੈ ਐਵਰਾ ਕਿ ਜਦੋਂ ਤੁਸੀਂ ਲਾਈਕ PSL ਦੇਖੋ ਨਾ ਇੱਕ ਬ੍ਰਾਂਡ ਬਣ ਗਿਆ ਪਾਕਿਸਤਾਨ ਦਾ, ਪੂਰੀ ਦੁਨੀਆ ਹੁੰਦੀ ਹਾਂਜੀ ਬਿਲਕੁਲ। ਸਿਮਿਲਰਲੀ ਹਾਕੀ ਇਜ਼ ਅ ਨੈਸ਼ਨਲ ਸਪੋਰਟ ਔਰ ਇਹਦੇ ਵਿੱਚ ਲੀਗ ਹੋਣਾ ਇਜ਼ ਅ ਕੰਪਲਸਰੀ ਥਿੰਗ। ਜਦੋਂ ਲੀਗ ਹੋ ਜਾਏਗੀ ਨਾ ਤੇ ਫਿਰ ਤੁਹਾਨੂੰ ਨਾ ਡਿਪਾਰਟਮੈਂਟ ਨਾ ਸਕੂਲ ਨਾ ਕੋਲ ਜ਼ਰੂਰਤ ਨਹੀਂ ਪਏਗੀ, ਫਿਰ ਤੁਹਾਨੂੰ ਯੂ نو ਲਾਈਕ ਤੁਹਾਡੇ ਕੋਲ 6-7 ਟੀਮਾਂ ਨੇ, ਤੁਹਾਡੇ ਕੋਲ 200 ਤੋਂ 250 ਬੱਚਾ ਕੁਆਲਿਟੀ ਵਾਲਾ ਹਰ ਟਾਈਮ ਅਵੇਲੇਬਲ ਰਹੇਗਾ ਔਰ ਤੁਹਾਡੀ ਟੀਮ ਦੇ ਵਿਦਿਨ ਦਾ ਟੀਮ ਇਜ਼ ਅ ਕੰਪੀਟੀਸ਼ਨ ਡਿਵੈਲਪ ਹੋ ਜਾਏਗਾ ਔਰ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰਨਾ ਸ਼ੁਰੂ। ਦੈਟ ਇਜ਼ ਦੀ ਸ਼ਾਰਟੈਸਟ ਵੇ। ਇਮੀਡੀਏਟ ਅਗਰ ਤੁਸੀਂ ਕੁਝ ਕਰੋ ਤਾਂ ਲੀਗ ਦੇ ਥਰੂ ਤੁਸੀਂ ਆਪਣਾ ਟਾਰਗੇਟ ਅਚੀਵ ਕਰ ਸਕਦੇ ਹੋ। ਉਹ ਜਿਹੜਾ ਤੁਹਾਡਾ ਲੌਂਗ ਟਰਮ ਪਲਾਨ ਹੈ ਉਹ ਹੈਗਾ ਕਿ ਤੁਸੀਂ ਅੰਡਰ 14 ਤੋਂ ਸਟਾਰਟ ਕਰ ਦਿਓ। ਵਨ ਇਜ਼ ਸ਼ਾਰਟ ਟਰਮ, ਵਨ ਇਜ਼ ਲੌਂਗ ਟਰਮ। ਲੌਂਗ ਟਰਮ ਜਿਹੜਾ ਪਿਛਲਾ ਮਾਡਲ ਸੀ ਉਹ ਇੰਪਲੀਮੈਂਟ ਕਰੋ ਐਂਡ ਦੈਨ ਤੁਹਾਡੇ ਜਿਹੜੇ ਟੀਅਰਸ ਨੇ 14 ਈਅਰਸ, 16, 18, 20 ਈਅਰਸ ਐਂਡ ਡਿਵੈਲਪਮੈਂਟ ਸਕੁਆਡ ਐਂਡ ਨੈਸ਼ਨਲ ਸਕੁਆਡ, ਤੁਹਾਡੇ ਆ 6 ਟੀਮਾਂ ਜਿਹੜੀਆਂ ਨਾ ਲਾਈਨ 'ਚ ਹੋਣੀ ਚਾਹੀਦੀਆਂ, ਠੀਕ ਹੈ, ਅਗਰ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਫਾਈਟ ਕਰਨੀ ਹੈ। ਅਗਰ ਅਸੀਂ ਇਹ ਚੀਜ਼ ਕਰਨ 'ਚ ਕਾਮਯਾਬ ਹੋ ਜਾਂਦੇ ਵਿਦਿਨ ਨੈਕਸਟ ਕਪਲ ਆਫ ਈਅਰਸ ਤਾਂ ਤੁਸੀਂ ਦੇਖਣਾ ਕਿ 2029 ਦਾ ਜਿਹੜਾ ਜੂਨੀਅਰ ਵਰਲਡ ਕੱਪ ਹੈ ਨਾ ਪਾਕਿਸਤਾਨ ਉਹ ਮੈਡਲ ਜਿੱਤੇਗਾ ਐਂਡ ਦੈਟ ਇਜ਼ ਦਾ ਕਮਬੈਕ। ਨਾਜ਼ਰੀਨ ਵੇਲਾ ਹੋਇਆ ਇੱਕ ਮੁਕਤਸਰ ਜਿਹੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ। ਦੁਬਾਰਾ ਜੀ ਆਇਆਂ ਨੂੰ। ਜੁਨੇਦ ਸਾਹਿਬ ਤੁਸੀਂ ਹਾਕੀ ਖੇਲਦੇ ਖੇਲਦੇ ਕੋਚਿੰਗ ਵੱਲ ਵੀ ਆ ਗਏ। ਕੋਚਿੰਗ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਸਾਡੇ ਮੁਲਕ ਦੇ ਵਿੱਚ ਉਹ ਜਿੰਨੀਆਂ ਵੀ ਜਦੀਦ ਟੈਕਨੋਲੋਜੀਜ਼ ਨੇ ਉਹ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ? ਫਿਰ ਬੜਾ ਵੱਡਾ ਅਲਮੀ ਹੈ ਔਰ ਤੁਹਾਡਾ ਬੜਾ ਅੱਛਾ ਕੁਐਸਚਨ ਹੈ ਵਾਲਾ। ਦੇਖੋ
ਸਾਨੂੰ ਪੂਰੀ ਦੁਨੀਆ ਅੱਜ ਮਾਰਦੀ ਹੈ ਸਾਇੰਟੀਫਿਕ ਅਪਰੋਚ ਨਾਲ। ਦੇਖੋ ਨਾ, ਤੁਸੀਂ ਖੁਦ ਦੇਖੋ ਕਿ ਇੱਕ ਟਾਈਮ ਐਸਾ ਸੀ ਕਿ ਲੋਕ ਸਾਨੂੰ ਦੇਖ ਦੇਖ ਕੇ ਸਿੱਖਦੇ ਸਨ, ਔਰ ਫਿਰ ਉਹਨਾਂ ਨੇ ਸਾਡੇ ਖਿਡਾਰੀਆਂ ਨੂੰ ਫੋਲੋ ਕਰਨਾ ਸ਼ੁਰੂ ਕੀਤਾ ਔਰ ਉਹਨਾਂ ਨੂੰ ਮਾਰਕ ਕਰਨਾ ਸ਼ੁਰੂ ਕੀਤਾ, ਔਰ ਇਸ ਤਰੀਕੇ ਨਾਲ ਕੀਤਾ ਕਿ ਅੱਜ ਉਹ ਕਿੱਥੇ ਦੇ ਕਿੱਥੇ ਚਲੀਆਂ ਗਈਆਂ ਨੇ, ਅਸੀਂ ਜ਼ੀਰੋ ਤੇ ਆ ਕੇ ਖੜੇ ਹੋ ਗਏ। ਉਹਨਾਂ ਦੀ ਡਿਫੈਂਸ ਪਹਿਲੇ ਬਿਹਤਰ ਸੀ, ਸਕਿੱਲ ਲੈਵਲ ਘੱਟ ਸੀ। ਅੱਜ ਉਹਨਾਂ ਦਾ ਸਕਿੱਲ ਲੈਵਲ ਸਾਡੇ ਤੋਂ ਬਹੁਤ ਬਿਹਤਰ ਹੈ। ਠੀਕ ਹੈ, ਉਹਨਾਂ ਨੇ ਵਰਕ ਕੀਤਾ, ਔਨ ਗਰਾਊਂਡ ਵਰਕ ਕੀਤਾ, ਡਾਟਾ ਬੇਸ ਬਣਾਈ ਹੈ, ਐਂਡ ਦੈਨ ਪਲੇਅਰ ਡਿਵੈਲਪਮੈਂਟ ਪ੍ਰੋਗਰਾਮ ਇੰਪਲੀਮੈਂਟ ਕੀਤਾ। ਹੁਣ ਸਾਡੀ ਬਦਕਿਸਮਤੀ ਇਹੀ ਹੈ ਕਿ ਅਸੀਂ ਲੋਕ ਅੱਜ ਵੀ ਰਿਲਾਈ ਕਰਦੇ ਹਾਂ ਆਰਟਿਸਟ ਦੇ ਉੱਤੇ ਕਿ ਯਾਰ ਕਿ ਬੱਚਾ ਚੰਗਾ ਖੇਡੇਗਾ ਔਰ ਬੱਚੇ ਚੰਗੇ ਨਹੀਂ ਆ ਰਹੇ। ਨੋ, ਯੂ ਹੈਵ ਟੂ ਕ੍ਰੀਏਟ ਨਾਓ। ਤੁਸੀਂ ਆਪਣੇ ਸਟਾਰਸ ਕ੍ਰੀਏਟ ਕਰੋ, ਕਰਾਫਟ ਕਰੋ। ਅਗਰ ਤੁਹਾਡੇ ਕੋਲ ਕੋਈ ਦੇਖੋ ਹਾਈ ਪਰਫਾਰਮੈਂਸ ਸੈਂਟਰ ਇਜ਼ ਦ ਨੀਡ ਆਫ ਦ ਡੇ। ਅਗਰ ਤੁਹਾਡੇ ਕੋਲ ਅੱਜ ਹਾਈ ਪਰਫਾਰਮੈਂਸ ਸੈਂਟਰ ਨਹੀਂ ਹੈ ਤਾਂ ਤੁਸੀਂ ਬੱਚੇ ਨੂੰ ਗਰੂਮ ਕਿੱਥੇ ਕਰੋਗੇ? ਠੀਕ ਹੈ, ਉਹਨੂੰ ਐਜੂਕੇਟ ਕਿੱਥੇ ਕਰੋਗੇ? ਤੇ ਲਿਹਾਜ਼ਾ ਇਹ ਬੜੇ ਮਿਸਿੰਗ ਐਲੀਮੈਂਟਸ ਨੇ। ਜਿਹੜੀ ਸਾਡੀ ਗਵਰਨਮੈਂਟ ਹੈ ਇਹ ਉਹਨਾਂ ਤੱਕ ਆਵਾਜ਼ ਚਲੀ ਗਈ ਹੋਈ ਹੈ ਕਿ ਫੌਰੀ ਤੌਰ 'ਤੇ PSL ਟਾਈਪ ਦੀ ਲੀਗ ਹੋਣੀ ਚਾਹੀਦੀ ਹੈ, ਔਰ ਇੱਕ ਹਾਈ ਪਰਫਾਰਮੈਂਸ ਸੈਂਟਰ ਫੌਰੀ ਤੌਰ 'ਤੇ ਉਹਨੂੰ ਲਾਂਚ ਕਰ ਦੇਣਾ ਚਾਹੀਦਾ। ਔਰ ਪੂਰੇ ਪਾਕਿਸਤਾਨ 'ਚ ਜਿਹੜੇ ਤੁਹਾਨੂੰ ਮੈਂ TS ਦੱਸ ਰਿਹਾ, ਇਹ ਏਜ ਗਰੁੱਪ ਲਿਆ ਕੇ ਪੂਰਾ ਸਾਲ ਥਰੂ ਆਊਟ ਦਾ ਈਅਰ ਉਹਨਾਂ ਦੇ ਕੈਂਪ ਲੱਗੇ ਰਹਿਣੇ ਚਾਹੀਦੇ ਨੇ। ਮੈਂ ਜ਼ਿਕਰ ਕਰ ਦੇਣਾ, ਤੁਸੀਂ ਗੱਲ ਛੇੜੀ ਹੈ, ਮੇਰੀ ਆਪਣੀ ਜ਼ਾਤੀ ਅਕੈਡਮੀ ਹੈ। ਠੀਕ ਹੈ, ਮੈਂ FI ਦਾ ਜਿਸ ਤਰ੍ਹਾਂ ਕੋਚ ਹੈ, ਪੂਰੇ ਪਾਕਿਸਤਾਨ 'ਚ 4 ਕੋਚਿਸ ਨੇ। ਠੀਕ ਹੈ ਜੀ, FIH ਕੁਆਲੀਫਾਈਡ। ਅਤੇ ਮੇਰੀ ਇੱਕ ਆਪਣੀ ਅਕੈਡਮੀ ਹੈ ਖਾਜਾ ਜੁਨੇਦ ਅਕੈਡਮੀ, ਇੱਧਰ ਹੀ ਤੁਹਾਡੀ ਨਿਸ਼ਤਰ ਪਾਰਕ ਦਾ ਸਟੇਡੀਅਮ, ਅਸੀਂ ਉੱਥੇ ਟ੍ਰੇਨਿੰਗ ਕਰਨੇ ਹਾਂ। ਔਰ ਮੇਰੇ ਕੋਲ ਲਗਭਗ 300+ ਬੱਚਾ ਹੈ ਅਕੈਡਮੀ ਵਿੱਚ, ਬੱਚੇ। ਠੀਕ ਹੈ, ਜਦੋਂ ਮੈਂ ਅਕੈਡਮੀ ਸਟਾਰਟ ਕੀਤੀ ਤਾਂ ਜਦੋਂ ਕੋਈ ਹਾਕੀ ਖੇਡਣਾ ਨਹੀਂ ਚਾਹੁੰਦਾ ਸੀ, ਤੁਸੀਂ 5 ਸਾਲ ਪਿੱਛੇ ਚਲੇ ਜਾਓ। ਠੀਕ ਹੈ, ਔਰ ਸਾਡੀ ਫੈਮਿਲੀ ਲੈਗੇਸੀ ਹੈ, ਅਸੀਂ ਹਮੇਸ਼ਾ ਹਾਕੀ ਸਪੋਰਟ ਕੀਤਾ। ਮੇਰੇ ਵਾਲ ਸਾਹਿਬ ਇਸ ਸਾਰੀ ਜ਼ਿੰਦਗੀ ਗਰਾਊਂਡ 'ਚ ਰਹੇ, ਨੈਵਰ ਮਿਸ ਸਿੰਗਲ ਡੇ। ਠੀਕ ਹੈ, ਅਤੇ ਕੋਈ ਨਹੀਂ ਖੇਲਦਾ ਸੀ। ਫਿਰ ਮੈਂ ਸਕੂਲ ਸੇ ਕੋਲ ਗਿਆ, ਪਾਇਲਟ ਸਕੂਲ ਹੈ, ਸੈਂਟਰ ਮਾਡਲ ਸਕੂਲ ਹੈ, ਇਹਨਾਂ ਜਾ ਕੇ ਇਹਨਾਂ ਦੇ ਬੱਚੇ ਲਿੱਤੇ। ਅੱਛਾ, ਹਾਕੀ ਦਾ ਇੰਟਰਸਟ ਨਹੀਂ, ਕ੍ਰਿਕਟ ਖੇਲਣੀ ਹੈ, ਫੁੱਟਬਾਲ ਖੇਲਣੀ ਹੈ, ਜਾਂ ਵੀਡੀਓ ਗੇਮਾਂ 'ਤੇ ਬੈਠਾ ਬੱਚਾ, ਬਿਗ ਚੈਲੰਜ। ਦੈਨ ਇੱਕ ਦਿਨ ਜ਼ਿਹਨ 'ਚ ਖਿਆਲ ਆਇਆ ਕਿ ਵਾਈ ਨਾਟ ਔਰਫਨੇਜਿਸ। ਫਿਰ ਮੈਂ ਯਤੀਮ ਬੱਚਿਆਂ ਦੇ ਕੋਲ ਗਿਆ। ਅੱਛਾ, ਠੀਕ ਹੈ ਜੀ, ਔਰ ਮੈਂ ਬੜਾ ਮਸ਼ਕੂਰ ਹਾਂ ਵਿੱਚ ਕਿ ਮਹਿਬੂਬ ਲੇਲਾ ਸਾਹਿਬ ਜਿਹੜੇ ਅਲਮਾਰਾ ਫਾਊਂਡੇਸ਼ਨ ਚਲਾ ਰਹੇ ਨੇ, ਉਹਨਾਂ ਦੇ ਸਾਰੇ ਬੱਚੇ ਮੇਰੇ ਕੋਲ ਹਾਕੀ ਖੇਡਣ ਆਉਂਦੇ ਨੇ, ਬੱਚੇ। ਅੱਛਾ, ਦੈਟ ਇਜ਼ ਮੋਰ ਦੈਨ 250। ਅੱਛਾ, ਇਸੇ ਤਰ੍ਹਾਂ ਸਾਡੇ ਕੋਲ ਮੈਂ ਉਹਨਾਂ ਦਾ ਵੀ ਬੜਾ ਮਸ਼ਹੂਰ ਹੈ, ਅਮਜਦ ਸਾਕਿਬ ਸਾਹਿਬ ਅਖੂਤ ਵਾਲੇ। ਠੀਕ ਹੈ, ਦੇ ਆਰ ਸਪੋਰਟਿੰਗ ਆਰ ਅਕੈਡਮੀ। ਔਰ ਹੁਣ ਉਹਨਾਂ ਨੇ ਕਿਹਾ ਜੀ ਮੈਂ ਤੁਹਾਡੇ ਬੱਚਿਆਂ ਨੂੰ IT 'ਚ ਲੈ ਕੇ ਜਾਵਾਂਗਾ। ਅੱਛਾ, ਗੁੱਡ। ਔਰ ਅੱਜ ਅੱਲਾ ਦੀ ਰਹਿਮਤ ਨਾਲ ਅਲਹਮਦੁਲਿਲਾ ਜਿਹੜਾ ਪਾਕਿਸਤਾਨ ਅੰਡਰ 18 ਦਾ ਕੈਪਟਨ ਹੈ ਇਸ ਫਰਮ ਆਰ ਅਕੈਡਮੀ। ਅੱਛਾ, ਠੀਕ ਹੈ, ਸਾਡੇ ਹੁਣ ਬੱਚੇ ਜਿਹੜੇ ਨੇ ਇਸ ਤੋਂ 5 ਬੱਚੇ ਜਿਹੜੇ ਇਸਨ ਚਲੇ ਗਏ ਨੇ ਔਨ ਹਾਕੀ ਮੈਰਿਟ। 20 ਤੋਂ ਜ਼ਿਆਦਾ ਬੱਚੇ ਗਵਰਨਮੈਂਟ ਕਾਲਜ ਨੇ, 18 ਬੱਚੀਆਂ ਹੁਣ ਲਾਹੌਰ ਕਾਲਜ 'ਚ ਗਈਆਂ, ਜਿਨ੍ਹਾਂ 'ਚ ਔਰਫਨ ਵੀ ਨੇ ਔਰ ਜਿਨ੍ਹਾਂ ਕੰਪਰੋਮਾਈਜ਼ ਫੈਮਲੀਜ਼। ਸਾਡਾ ਫੋਕਸ ਕੀ ਸੀ ਜਦੋਂ ਮੈਂ ਗਰਾਊਂਡ 'ਚ ਆਇਆ, ਇਟ ਵਾਜ਼ ਇੰਟਾਇਰਲੀ ਡਿਫਰੈਂਟ ਕਿ ਯਾਰ ਅਸੀਂ ਜਿਹੜਾ ਨਾ ਪਲੇਅਰ ਲਿਆਵਾਂਗੇ, ਉਹਨਾਂ ਨੂੰ ਸਿਖਾਵਾਂਗੇ ਗਰੂਮ, ਲੇਕਿਨ ਪਲੇਅਰ ਨਹੀਂ ਹੈ। ਹੁਣ ਜਦੋਂ ਮੈਂ ਇਹਨਾਂ ਦੇ ਵਿੱਚ ਵੜਿਆ ਤਾਂ ਸਾਡੇ ਕੋਲ ਕਿਹੜੇ ਬੱਚੀਆਂ ਨੇ ਜਿਹੜੇ ਚਾਈਲਡ ਲੇਬਰ 'ਚ ਨੇ ਜਾਂ ਸਟਰੀਟ ਚਾਈਲਡ ਨੇ, ਅਸੀਂ ਉਹਨਾਂ ਨੂੰ ਹਾਕੀ ਖਿਲਾ ਰਹੇ। ਵੈਰੀ ਗੁੱਡ। ਮਤਲਬ 100% ਉਹ ਬੱਚੀਆਂ ਆ ਰਹੇ ਨੇ। ਔਰ ਅੱਜ ਸਾਡੀ ਅਕੈਡਮੀ ਦੀ ਜਿਹੜੀ ਲਿਟਰੇਸੀ ਰੇਟ ਹੈ ਦੈਟ ਇਜ਼ 100%। ਹਰ ਬੱਚੀ ਸਕੂਲ ਜਾ ਰਿਹਾ ਵਿਦਆਊਟ ਫੀਸ, ਨੋ ਵਨ ਇਜ਼ ਪੇਇੰਗ ਦ ਫੀਸ। ਅੱਛਾ, ਉਹ ਤੁਸੀਂ ਸਕੂਲਾਂ ਵਾਲਿਆਂ ਦੇ ਨਾਲ ਕੋਈ ਸਾਡਾ ਕੰਟਰੈਕਟ ਕੀਤਾ? ਸਿੰਗਲ ਪੈਸਾ ਚਾਰਜ ਨਹੀਂ ਕਰਦੇ ਔਰ ਉਹਨਾਂ ਨੂੰ ਫੈਸਿਲੀਟੇਟ ਵੀ ਕਰਦੇ। ਹੁਣ ਉਹਨੇ ਲਾਹੌਰ ਕਾਲਜ ਹੈ, ਮੈਂ ਜ਼ਿਕਰ ਇਸ ਤਰ੍ਹਾਂ ਕਰ ਰਿਹਾ, ਉਹਨਾਂ ਦੀ ਸਾਡੀ ਬੱਚੀਆਂ ਉੱਥੇ ਗਈਆਂ ਅਲਹਮਦੁਲਿਲਾ, ਔਰ ਅੱਜ ਮਾਸ਼ਾਅੱਲਾ ਇੰਟਰ ਦੇ ਵਿੱਚ ਚੈਂਪੀਅਨ ਨੇ ਔਰ ਡਿਗਰੀ ਦੇ ਵਿੱਚ ਚੈਂਪੀਅਨ। ਅੱਛਾ, ਮਾਸ਼ਾਅੱਲਾ। ਅਤੇ ਮੇਰਾ ਮਤਲਬ ਕਹਿੰਦਾ ਕਿ ਇਹ ਜ਼ਿੰਮੇਵਾਰੀ ਜਿੰਨੇ ਵੀ ਸਾਡੇ ਹੀਰੋਜ਼ ਨੇ, ਜਿੰਨੇ ਵੀ ਸਟਾਰਸ ਨੇ, ਸਭ ਦੀ ਹੈ ਕਿ ਉਹ ਟਰਾਂਸਫਾਰਮ ਕਰਨ, ਰਿਟਰਨ ਟੂ ਦਾ ਗ੍ਰਾਸ ਰੂਟ, ਨਾਟ ਟੂ ਦਾ ਟੌਪ ਲੈਵਲ। ਅਸੀਂ ਲੋਕ ਫੋਕਸ ਹੁੰਦੇ ਹਾਂ ਨਾ ਯਾਰ ਮੈਨੂੰ ਸੈਕਟਰੀ ਬਣਨਾ ਚਾਹੀਦਾ, ਪ੍ਰੈਜ਼ੀਡੈਂਟ ਬਣਨਾ ਚਾਹੀਦਾ, ਮੈਨੂੰ ਇਹ ਬਣਨਾ ਚਾਹੀਦਾ। ਮੈਂ ਨੋ, ਪੂਰੀ ਦੁਨੀਆ ਚਲੇ ਜਾਓ, ਜਿੰਨਾ ਵੀ ਹਾਈ ਐਂਡ ਅਚੀਵਰ ਹੈ ਨਾ, he is working on grassroots because the talent identification ਹੈ ਨਾ, ਉਹ ਹਾਈ ਐਂਡ ਅਚੀਵਰਸ ਨੂੰ ਹੀ ਪਤਾ ਹੁੰਦਾ। ਲਿਹਾਜ਼ਾ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਯਾਰ ਮੈਕਸਿਮਮ ਬੱਚਿਆਂ ਨੂੰ ਸਪੋਰਟ ਕਰੀਏ। ਔਰ ਅੱਲਾ ਦੀ ਰਹਿਮਤ ਨਾਲ ਮੈਂ ਸਮਝਦਾ ਕਿ ਮੈਨੂੰ ਆਪਣੇ ਵਰਲਡ ਕੱਪ ਜਿੱਤਣ ਤੋਂ ਜ਼ਿਆਦਾ ਜਿਹੜੀ ਖੁਸ਼ੀ ਹੈ ਨਾ, ਉਹ ਇਹ ਹੀ ਹੈ ਕਿ ਜਿਹੜੇ ਅਕੈਡਮੀ 'ਚ ਬੱਚੇ ਤਰਬੀਅਤ ਲੈ ਰਹੇ। ਅੱਛਾ ਜੁਨੇਦ ਭਾਈ, ਇੱਕ ਤਰਫ ਦੇਖਿਆ ਜਾਵੇ ਕਿ ਹਾਕੀ ਜਿਹੜੀ ਹੈ ਸਾਡਾ ਕੌਮੀ ਖੇਲ ਹੈ,
ਲੇਕਿਨ ਇੱਥੇ ਐਕਸਪੋਜ਼ਰ ਜਿਹੜਾ ਹੈ ਉਹ ਜ਼ਿਆਦਾ ਕ੍ਰਿਕਟ ਨੂੰ ਮਿਲ ਰਿਹਾ ਹੈ। ਕ੍ਰਿਕਟ ਦੇ ਖਿਲਾੜੀਆਂ ਦਾ ਅਗਰ ਦੇਖਿਆ ਜਾਵੇ, ਉਹਨਾਂ ਦਾ ਮੁਆਵਜ਼ਾ ਦੇਖਿਆ ਜਾਵੇ ਤੇ ਉਹ ਲੱਖਾਂ 'ਚ, ਮਤਲਬ ਲੱਖਾਂ 'ਚ ਕੀ ਬਲਕਿ ਕਰੋੜਾਂ ਦੇ ਵਿੱਚ, ਮਤਲਬ ਕੌਮੀ ਖੇਲ ਜਿਹੜਾ ਹੈ ਉਹ ਫੇਰ ਵੀ ਜ਼ਵਾਲ ਦਾ ਸ਼ਿਕਾਰ, ਔਰ ਉਹਨਾਂ ਦੇ ਖਿਲਾੜੀਆਂ ਨੂੰ ਮੇਰਾ ਹਾਲ ਮੁਆਵਜ਼ਾ ਨਾਂ ਦੀ ਚੀਜ਼ ਹੀ ਕੋਈ ਨਹੀਂ ਹੈ ਕੋਈ। ਤੇ ਇਹ ਤੁਸੀਂ ਸਮਝਦੇ ਹੋ ਕਿ ਚੂੰਕਿ ਉਧਰ ਦੇਖਿਆ ਜਾਵੇ ਕ੍ਰਿਕਟ ਵਾਲੇ ਪਾਸੇ ਉੱਥੇ ਸਪਾਂਸਰਸ਼ਿਪ ਬਹੁਤ ਜ਼ਿਆਦਾ ਹੈ ਤੇ ਹਾਕੀ ਦੇ ਵਿੱਚ ਸਪਾਂਸਰਸ਼ਿਪ ਨਾ ਹੋਣ ਦੇ ਬਰਾਬਰ ਹੈ। ਦੇਖੋ, ਸਭ ਤੋਂ ਪਹਿਲੇ ਕਿ ਕ੍ਰਿਕਟ ਫੁੱਲ ਡੇ ਗੇਮ ਹੁੰਦੀ ਹੈ, ਉਹ 5-7 ਘੰਟੇ ਤੁਹਾਨੂੰ T20 'ਚ ਵੀ ਮਿਲ ਜਾਂਦੇ ਨੇ ਤੇ ਆਪਣਾ ਸਪਾਂਸਰ ਜਿਹੜਾ ਨਾ ਬਹੁਤ ਅਟਰੈਕਟ ਹੁੰਦਾ, ਫਿਰ ਸਲੋ ਹੈ ਕਿ ਕੈਮਰਾ ਤੁਹਾਡੇ ਪਲੇਅਰ ਨਜ਼ਰ ਆਉਂਦੇ, ਮਤਲਬ ਜ਼ਿਆਦਾ ਟਾਈਮ ਉੱਥੇ ਲੱਗਦਾ ਹੈ। ਹਾਕੀ ਜਿਹੜਾ ਨਾ ਉਹ ਇੱਕ ਫਾਸਟ ਖੇਲ ਹੈ ਔਰ ਐਮੇਚਰ ਖੇਲ ਹੈ ਤੇ ਸਪਾਂਸਰ ਦਾ ਬਹੁਤ ਟਾਈ ਘੰਟੇ ਮੁੱਕ ਜਾਂਦੀ ਹੈ। ਅੱਛਾ, ਉਹਨੂੰ ਮਾਈਲੇਜ ਨਹੀਂ ਮਿਲਦੀ, ਇਸ ਕਰਕੇ ਸਪਾਂਸਰ ਦੂਰ ਹੈ। ਲੇਕਿਨ ਜੇ ਮੈਂ ਤੁਹਾਨੂੰ ਪਹਿਲੇ ਗੱਲ ਕਹੀ ਕਿ ਅਗਰ PSL ਤਰ੍ਹਾਂ ਦੀ ਲੀਗ ਹਾਕੀ 'ਚ ਹੋਈ ਨਾ, ਤੇ ਮੈਂ ਤੁਹਾਨੂੰ ਸ਼ਰਤੀਆ ਕਹਿਣਾ ਕਿ PSL ਤੋਂ ਬਹੁਤ ਉੱਤੇ ਜਾਏਗੀ ਤੇ ਫੇਮਸ ਹੋਏਗੀ ਔਰ ਦੁਨੀਆ ਦਾ ਇੱਕ ਬਹੁਤ ਵੱਡਾ ਬ੍ਰਾਂਡ ਬਣ ਜਾਏਗੀ। ਔਰ ਪਾਕਿਸਤਾਨ ਦੇ ਵਿੱਚੋਂ ਪੋਟੈਂਸ਼ੀਅਲ ਹੈ, ਪਾਕਿਸਤਾਨ 'ਚ ਲੋਕ ਮੌਜੂਦ ਨੇ ਔਰ ਸਪਾਂਸਰ ਮੌਜੂਦ ਨੇ, ਦੇ ਆਰ ਵੇਟਿੰਗ ਫॉर द ਪ੍ਰੋਡਕਟ। ਅਸੀਂ ਇਹ ਪ੍ਰੋਡਕਟ ਦਿੱਤੀ ਨਹੀਂ ਹੈ ਨਾ, ਅਗਰ ਤੁਸੀਂ ਪ੍ਰੋਡਕਟ ਟੇਬਲ ਤੇ ਲਿਆਓਗੇ ਤੇ ਉਹਨੂੰ ਓਨ ਕਰਨ ਵਾਲਾ ਤਾਂ 100 ਸਪਾਂਸਰ ਆ ਜਾਏਗਾ। ਅੱਛਾ, ਤੁਸੀਂ ਕਹੋ ਨਾ ਜੀ ਕਿ ਆਗੇ ਪਾਕਿਸਤਾਨ ਟੀਮ ਨੂੰ ਤੁਸੀਂ ਬ੍ਰਾਂਡਿੰਗ ਕਰ ਦਿਓ, ਸ਼ਾਇਦ ਕੋਈ ਵੀ ਨਾ। ਜੁਨੇਦ ਸਾਹਿਬ, ਤੁਸੀਂ ਖੁਦ ਦੱਸਿਆ ਆਪਣੀ ਗੁਫ਼ਤਗੂ ਦੇ ਦੌਰਾਨ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਆਸਟ੍ਰੋਟਰਫ ਵਿਛਾਈ ਜਾ ਚੁੱਕੀ ਹੈ ਤੇ ਇਹ ਆਸਟ੍ਰੋਟਰਫ ਇੰਨੇ ਸ਼ਹਿਰਾਂ ਦੇ ਵਿੱਚ ਹੋਣ ਦੇ ਬਾਵਜੂਦ ਮਤਲਬ ਸਾਡੇ ਨया ਟੈਲੈਂਟ ਜਿਹੜਾ ਉਹ ਸਾਹਮਣੇ ਨਹੀਂ ਆ ਰਿਹਾ ਤੇ ਇਹ ਤੇ ਕਲਮੀ ਹੈ। ਦੇਖੋ ਅਜੋ ਭਾਈ, ਬੜੀ ਅੱਛੀ ਤੋਂ ਇਹ ਵੀ ਬੜਾ ਖੂਬਸੂਰਤ ਸਵਾਲ ਹੈ ਕਿ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦਾ ਇੱਕ ਹੁਣ ਸਪੈਸ਼ਲ ਫੋਕਸ ਹੈ ਨਾ, ਉਹਨਾਂ ਨੇ ਇੱਕ ਟੀਮ ਤਰਤੀਬ ਦਿੱਤੀ ਹੋਈ ਹੈ ਕਿ ਹਾਕੀ ਦੀ ਪ੍ਰੋਬਲਮ ਨੂੰ ਔਰ ਗੈਪਸ ਨੂੰ ਆਇਡੈਂਟੀਫਾਈ ਕਰਕੇ ਇਹਨੂੰ ਰੈਕਟੀਫਾਈ ਕਰੋ। ਤੇ ਇਸ ਵਕਤ ਬਹੁਤ ਜਾਂਫਿਸ਼ਾਨੀ ਨਾਲ ਫੈਡਰਲ ਵਿੱਚ ਕੰਮ ਹੋ ਰਿਹਾ, ਠੀਕ ਹੈ, ਔਰ ਲੋਕ ਵੀ ਡੈਡੀਕੇਟ ਨੇ। ਇਸੇ ਤਰ੍ਹਾਂ ਮੈਂ ਕ੍ਰੈਡਿਟ ਦੇਵਾਂਗਾ ਪੰਜਾਬ ਗੌਰਮੈਂਟ ਨੂੰ। ਮਰੀਮ ਨਵਾਜ਼ ਸਾਹਿਬਾ ਜਿਹੜੀਆਂ ਉਹ ਵੀ ਇਸ ਵਕਤ ਜਿੰਨੀ ਐਸਟ੍ਰੋਟਰਫ ਪੰਜਾਬ 'ਚ ਨੇ ਉਹਨਾਂ ਦੇ ਉੱਤੇ ਅਕੈਡਮੀਜ਼ ਲਾਂਚ ਕਰਨ ਜਾ ਰਹੇ ਨੇ, ਠੀਕ ਹੈ। ਔਰ ਮੈਂ ਸਮਝਦਾ ਇਹੀ ਸੋਲੂਸ਼ਨ ਹੈ ਕਿ ਅਗਰ ਤੁਹਾਡੇ ਕੋਲ ਅਗਰ 15 ਐਸਟ੍ਰੋਟਰਫਸ ਨੇ ਆਊਟ ਆਫ 40 ਡਿਸਟ੍ਰਿਕਟਸ ਤੇ ਤੁਹਾਡੇ ਕੋਲ ਫਿਰ 400-500 ਬੱਚਾ ਆ ਜਾਏਗਾ, ਤੁਹਾਡੇ ਕੋਲ 30-35 ਕੋਚਿਸ ਆ ਜਾਣਗੇ, ਤੇ ਦੈਟ ਆਲ ਵੀ ਨੀਡ ਕਿ ਅਸੀਂ ਅਗਰ ਇਸ ਤਰ੍ਹਾਂ ਦੇ ਪੂਲ ਤਮਾਮ ਪ੍ਰੋਵਿੰਸਿਸ 'ਚ ਕ੍ਰੀਏਟ ਕਰ ਲੈਂਦੇ ਹਾਂ, ਠੀਕ ਹੈ, ਦੈਨ ਹਾਈ ਪਰਫਾਰਮੈਂਸ ਸੈਂਟਰ, ਦੈਨ ਲੀਗ, ਅਗਰ ਸਾਡਾ ਚੈਨਲ ਬਣ ਜਾਂਦਾ ਦੈਟਸ ਇਟ। ਬੱਚੇ ਦੇਖੋ ਨਾ, ਉਹਨਾਂ ਕੋਲ ਇਸ ਵਕਤ ਆਉਣ ਜਾਣ ਦਾ ਕਿਰਾਇਆ ਨਹੀਂ ਹੁੰਦਾ, ਟ੍ਰਾਇਲ ਰੱਖ ਦਿਓ, ਉਹ ਟ੍ਰਾਇਲ ਦੇਣ ਵਾਸਤੇ ਨਹੀਂ ਆ ਸਕਦਾ। ਜਦੋਂ ਪਹਿਲੇ ਤਾਂ 5-6 ਹਜ਼ਾਰ ਇੱਕ ਪਾਸੇ ਦਾ ਕਿਰਾਇਆ ਦੇਵੇ, ਕਰਾਚੀੋਂ ਲਾਹੌਰ ਆਉਣਾ ਜਾਂ ਲਾਹੌਰੋਂ ਕਰਾਚੀ ਜਾਣਾ, ਪੋਸੀਬਲ ਨਹੀਂ ਹੈ। ਸਾਨੂੰ ਇਹ ਚੀਜ਼ਾਂ ਨੂੰ ਸੌਰਟ ਆਊਟ ਕਰਨਾ ਪਏਗਾ ਔਰ ਅਗਰ ਅਸੀਂ ਇਹ 2-4 ਚੀਜ਼ਾਂ ਔਨ ਗਰਾਊਂਡ ਇੰਪਲੀਮੈਂਟ ਕਰ ਲੈਂਦੇ ਹਾਂ ਤਾਂ ਅੱਲਾ ਦੀ ਰਹਿਮਤ ਨਾਲ ਅਸੀਂ ਦੁਨੀਆ ਵਿੱਚ ਹਾਕੀ ਮੈਦਾਨਾਂ 'ਚ ਫਿਰ ਨਜ਼ਰ ਆਵਾਂਗੇ, ਇਨਸ਼ਾਅੱਲਾ। ਔਰ ਜੋ ਭਾਈ ਅਲਹਮਦੁਲਿਲਾ, ਮੈਂ ਆਪ ਜਿਹੜੇ ਤੁਹਾਡੇ ਕੁਐਸਚਨ ਨੇ ਔਰ ਤੁਹਾਡੀ ਗੁਫ਼ਤਗੂ ਨੂੰ ਬੜਾ ਇੰਜੋਏ ਕਰ ਰਿਹਾ। ਯਕੀਨ ਕਰੋ ਕਿ ਮੈਨੂੰ ਇੰਝ ਲੱਗਦਾ ਕਿ ਦੁਬਾਰਾ ਹਾਕੀ ਖੇਡਣੀ ਸ਼ੁਰੂ ਕਰ ਦਵਾਂ। ਅੱਛਾ ਜੀ। ਔਰ ਅੱਜ ਮਤਲਬ ਮੈਂ ਤਾਂ ਹੁਣ ਸ਼ਾਇਦ ਨਾ ਸ਼ੁਰੂ ਕਰਾਂ, ਲੇਕਿਨ ਅੱਜ ਤੁਹਾਨੂੰ ਮੈਂ ਬੱਚੇ ਖੇਡਦੇ ਦਿਖਾਣਾ। ਅੱਛਾ ਜੀ। ਤੇ ਹਾਂ ਬਿਲਕੁਲ, ਇਹ ਟਾਈਮ ਮੇਰੀ ਅਕੈਡਮੀ ਦਾ ਟਾਈਮ ਹੁੰਦਾ ਹੈ। ਅੱਛਾ। ਔਰ ਬੱਚੇ ਮਾਸ਼ਾਅੱਲਾ ਗਰਾਊਂਡ 'ਚ ਆ ਕੇ ਖੇਡ ਰਹੇ ਨੇ। ਅੱਛਾ, ਮਾਸ਼ਾਅੱਲਾ। ਤੇ ਆਓ ਅਗਰ ਤੁਸੀਂ ਨਾਲ ਚਲੋ ਤੁਹਾਨੂੰ ਦਿਖਾਣੇ ਜੀ ਜ਼ਰੂਰ ਜੀ, ਬੱਚੇ ਕਿਸ ਤਰ੍ਹਾਂ ਖੇਡਦੇ। ਜੀ ਜ਼ਰੂਰ ਜੀ, ਆਓ ਜੀ। ਅਕੈਡਮੀ ਪਹੁੰਚਣ ਤੇ ਉੱਥੇ ਮੌਜੂਦ ਖਿਲਾੜੀਆਂ ਨੇ ਤੇ ਬੱਚਿਆਂ ਨੇ ਸਾਡਾ ਇਸਤਕਬਾਲ ਕੀਤਾ ਤੇ ਇਸ ਮੌਕੇ ਤੇ ਖਵਾਜਾ ਜੁਨੇਦ ਨਾਲ ਅਸੀਂ ਕੁਝ ਗੁਫ਼ਤਗੂ ਵੀ ਕੀਤੀ। ਜਿਨੀ ਭਾਈ, ਇਹ ਦੱਸੋ ਕਿ ਇਹ ਤੁਹਾਡੀ ਅਕੈਡਮੀ 'ਚ ਕਿੰਨੇ ਕੁ ਬੱਚੇ ਨੇ ਇਸ ਵੇਲੇ? ਸਾਡੇ ਕੋਲ ਜੀ ਇਸ ਵਕਤ ਦੋਨੋਂ ਜੈਂਡਰਸ ਲਈ ਹੈ, ਬੱਚੇ ਔਰ ਬੱਚੀਆਂ, ਤੇ ਤਕਰੀਬਨ ਤੁਸੀਂ ਕਹ ਲਓ 300 ਪਲੱਸ ਨੇ। ਅੱਛਾ, ਅਲਹਮਦੁਲਿਲਾ, ਮਾਸ਼ਾਅੱਲਾ। ਤੇ ਸਾਰੇ ਮਤਲਬ ਜਿਹੜੀ ਅੱਛੀ ਚੀਜ਼ ਹੈ ਨਾ, ਉਹ ਸਾਰੇ ਐਜੂਕੇਸ਼ਨ ਜਾ ਰਹੇ। ਇੱਕ ਬੱਚਾ ਵੀ ਐਸਾ ਨਹੀਂ ਹੈ ਜਿਹੜਾ ਸਕੂਲ, ਕਾਲਜ ਜਾਂ ਯੂਨੀਵਰਸਿਟੀ ਨਹੀਂ ਜਾ। ਅੱਛਾ, ਸਾਰੇ ਪੜ੍ਹਦੇ ਵੀ ਨੇ ਨਾਲ? ਸਾਰੇ ਪੜ੍ਹਦੇ। ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਦੱਸਿਆ ਸੀ ਕਿ ਮਤਲਬ ਇਹ ਸਾਰੇ ਪੜ੍ਹਦੇ ਵੀ ਨੇ, ਸਕਾਲਰਸ਼ਿਪ ਦੇ ਉੱਤੇ ਪੜ੍ਹ ਰਹੇ ਨੇ ਨਾਲ। ਅੱਛਾ, ਠੀਕ ਹੈ। ਤੇ ਇਹ ਚੂँਕਿ ਤੁਸੀਂ ਖੁਦ ਦੱਸਿਆ ਕਿ ਬੜੇ ਮਤਵਸਤ ਘਰਾਂ ਦੇ ਵੀ ਬੱਚੇ ਨੇ, ਬੜੇ ਲੋ ਇਨਕਮ ਫੈਮਿਲੀ ਵਾਲੇ ਬੱਚਿਆਂ ਨੇ, ਵਾਲਦੈਨ ਦੇ ਬੱਚੇ ਵੀ ਨੇ, ਤੇ ਇਹਨਾਂ ਕੋਲੋਂ ਫੀਸ ਕਿੰਨੀ ਲੈਂਦੇ ਹੋ ਤੁਸੀਂ? ਸਰ ਅਸੀਂ ਅੱਲਾ ਦੀ ਰਹਿਮਤ ਨਾਲ ਨਾ, ਅੱਲਾ ਨੇ ਡਿਊਟੀ ਲਗਾਈ ਹੈ, ਕੋਈ ਪੈਸਾ ਨਹੀਂ ਲੈਂਦੇ, ਔਰ ਬਲਕਿ ਅਸੀਂ
ਆਪਣੀ ਅਕੈਡਮੀ 'ਚ ਸਾਡਾ 1 ਪੁਆਇੰਟ ਜਿਹੜਾ ਨਾ ਜੀ ਹੈਗਾ ਕਿ ਅਗਰ ਕਿਸੇ ਬੱਚੇ ਨੂੰ ਵੀ ਕੋਈ ਆਟਾ ਚਾਹੀਦਾ ਨਾ, ਕਿਸੇ ਵੀ ਜਿੰਨੇ ਬੱਚੇ ਵੀ ਹੈ, ਤੇ ਉਹ ਸਾਡੀ ਰਿਸਪੌਂਸਿਬਿਲਿਟੀ ਹੈ। ਅੱਛਾ 1 ਯੂਨਿਟ ਅਸੀਂ ਉਹ ਕਰਦੇ ਹਾਂ। ਔਰ ਬਾਅਦ ਸਾਡੇ ਮੈਜੋਰਟੀ ਬੱਚੇ ਸਕਾਲਰਸ਼ਿਪ ਤੇ ਹੈ, ਕੋਈ ਪੈਸਾ ਨਹੀਂ ਦਿੰਦੇ। ਮਤਲਬ ਐਸਨ ਚ ਪੜ੍ਹ ਰਹੇ, ਗਵਰਨਮੈਂਟ ਕਾਲਜ ਬੱਚੇ ਲਾਹੌਰ ਕਾਲਜ ਪੜ੍ਹ ਰਹੀ हैं, पायलट स्कूल है, नो फीस। लेकिन अगर कोई बच्चा कुछ स्पेशल पढ़ना चाहे तो उन्होंने फीस से भी सपोर्ट करी है। अच्छा कुछ एजुकेशन लेना चाहे डिफरेंट, जो भी ਅਸੀਂ ਅੱਲਾ ਦੀ ਰਹਿਮਤ ਨਾਲ ਦੇਖਦੇ ਤੇ ਇਹ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਅੱਜ ਸਾਡੇ ਜਿਹੜੇ ਚਾਈਲਡ ਲੇਬਰ ਤੋਂ ਬੱਚੇ ਆਏ ਨੇ, ਉਹ ਬੱਚਾ ਮੋਟਰਸਾਈਕਲ ਮਕੈਨਿਕ ਅੱਜ ਪਲੰਡੀ ਕੌਰਨਰ ਡਾਇਰੈਕਟ ਫਲਿਪ ਮਾਰ ਰਿਹਾ। ਅੱਛਾ ਬਿਲਕੁਲ ਇੱਕ ਬੱਚਾ ਹੈ ਜਿਹੜਾ ਬਾਪ ਮਤਲਬ ਮੈਨੂੰ ਇਹਦੇ 'ਚ ਕੋਈ ਸ਼ਰਮ ਨਹੀਂ ਆਉਂਦੀ, ਬਾਪ ਛਲੀਆਂ ਵੇਚਦਾ ਸੀ, ਠੀਕ ਹੈ। ਅੱਜ ਉਹ ਐਸ ਕਰ ਅੰਡਰ 16 ਦਾ ਪਾਕਿਸਤਾਨ ਦਾ ਬੈਸਟ ਪਲੇਅਰ ਹੈ ਔਰ ਏਸ਼ੀਅਨ 'ਚ ਪੜ੍ਹ ਰਿਹਾ ਮਾਸ਼ਾਅੱਲਾ। ਠੀਕ ਹੈ। ਸਾਡੇ ਕੋਲ ਬੱਚੀਆਂ ਹੈ, ਕਿਸੇ ਦੀ ਵਾਲਦਾ ਜਿਹੜੀ ਉਹ ਲੋਕਾਂ ਦੇ ਘਰ ਜਾਂਦੀ ਹੈ, ਮਤਲਬ ਹਾਊਸ ਸਰਵੈਂਟ ਹੈ। ਅੱਛਾ ਠੀਕ ਹੈ। ਉਹ ਬੱਚੀਆਂ ਕਿਸੇ ਦੀ ਵਾਲਦਾ ਦਰਜਨ ਹੈ, ਉਹ ਬੱਚੀਆਂ ਮੇਰੇ ਕੋਲ ਨੇ। ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਸਾਡੇ ਬੱਚੇ ਨੇ, ਇਹਨਾਂ ਬੱਚਿਆਂ ਦਾ ਹੱਕ ਹੈ। ਔਰ ਜਦੋਂ ਮੈਂ ਗਰਾਊਂਡ ਆਇਆ ਤਾਂ ਮੈਂ ਹਾਕੀ ਦੇਖ ਕੇ ਗਰਾਊਂਡ 'ਚ ਆਇਆ ਸੀ, ਯਾਰ ਹਾਕੀ ਬਿਹਤਰ ਹੋਣੀ ਚਾਹੀਦੀ। ਲੇਕਿਨ ਜਦੋਂ ਮੈਂ ਗਰਾਊਂਡ ਕੰਮ ਸ਼ੁਰੂ ਕੀਤਾ ਤਾਂ ਮੇਰਾ ਇੰਟਾਇਰਲੀ ਵਿਜ਼ਨ ਚੇਂਜ ਹੋ ਗਿਆ। ਉਹਦੇ 'ਚ ਅਸੀਂ ਆ ਗਿਆ ਟਰਾਂਸਫਾਰਮਿੰਗ ਲਾਈਫ ਥਰੂ ਸਪੋਰਟਸ। ਇਹ ਬੱਚੇ ਜਿਹੜੇ ਜਿਨ੍ਹਾਂ ਦੇ ਮਾਂ-ਬਾਪ ਹੁਣ ਇਹ ਜਿਹੜਾ ਗਰਾਊਂਡ ਬੰਦਾ ਪਾਣੀ ਲਗਾ ਰਿਹਾ, ਇਹਦਾ ਬੱਚਾ ਇਸ ਕੋਲ ਪਾਕਿਸਤਾਨ ਕੈਂਪ ਚਲਾ ਗਿਆ ਮਾਸ਼ਾਅੱਲਾ। ਇੱਕ ਬੱਚਾ ਏਸ਼ੀਅਨ ਚਲਾ ਗਿਆ। ਅੱਛਾ 2 ਬੇਟੇ ਨੇ, ਦੋਨੋਂ ਮੇਰੇ ਕੋਲ ਖੇਡਦੇ ਨੇ। ਇੱਕ ਏਸ਼ੀਅਨ ਚਲਾ ਗਿਆ ਔਰ ਇੱਕ ਪਾਕਿਸਤਾਨ ਕੈਂਪ ਅੰਡਰ 18 ਚਲਾ ਗਿਆ। ਠੀਕ ਹੈ। ਇਹ ਮੇਰੇ ਵਾਸਤੇ, ਮੈਂ ਪਹਿਲੇ ਵੀ ਮੈਂ ਕਿਹਾ, ਮੇਰੇ ਵਾਸਤੇ ਮੇਰੇ ਜਿੰਨੇ ਵੀ ਮੈਡਲ ਹੈ, ਮੇਰੇ ਉਸ ਤੋਂ ਜ਼ਿਆਦਾ ਖੁਸ਼ੀ ਹੈ। ਤੇ ਇਹ ਇੱਕ ਪੈਸ਼ਨ ਹੈ ਕਿ ਇਹਨਾਂ ਬੱਚਿਆਂ ਨੂੰ ਉਹ ਇਕਵਿਪਮੈਂਟ ਦਿੱਤਾ ਜਾਏ ਜਿਹੜਾ ਪਾਕਿਸਤਾਨ ਦੇ ਟੌਪ ਪਲੇਅਰ ਕੋਲ ਹੈ। ਉਹ ਸ਼ੂਜ਼ ਦਿੱਤੇ ਜਾਣ, ਬੈਸਟ ਫੈਸਿਲਿਟੀ ਹੈ ਲਾਹੌਰ ਗਰਾਊਂਡ। ਜੀ ਹਾਂ, ਆਸਟ੍ਰੋਟਰਫ ਦੇ ਚਲਾਣਾ ਮੈਂ ਬੜਾ ਮਸ਼ਹੂਰ ਹਾਂ ਮਰੀਮ ਨਵਾਜ਼ ਸਾਹਿਬਾ ਦਾ ਕਿ ਸਾਨੂੰ ਪੰਜਾਬ ਸਪੋਰਟਸ ਬੋਰਡ ਨੇ, ਡੀਜੀ ਤਾਰਿਕ ਵੈਦ ਸਾਹਿਬ ਨੇ ਸਾਨੂੰ ਇਹ ਫ੍ਰੀ ਐਸਟ੍ਰੋਟਰਫ ਦਿੱਤੀ ਹੋਈ ਹੈ। ਔਰ ਅੱਜ ਦੇਖੋ ਤੁਸੀਂ ਤੁਹਾਡੇ ਸਾਹਮਣੇ ਮੇਲਾ ਲੱਗਾ ਹੋਇਆ ਹੈ। ਅਗਰ ਇਹ ਬੱਚੇ ਗਰਾਊਂਡ 'ਚ ਨਹੀਂ ਹੋਣਗੇ ਜਾਂ ਗਲੀ ਮਹੱਲਿਆਂ ਵਿੱਚ ਕਿਸੇ ਕ੍ਰਾਈਮ 'ਚ ਇਨਵੋਲਵ ਹੋ ਜਾਣਗੇ, ਕਿਸੇ ਬੈਡ ਹੈਬਿਟ 'ਚ ਇਨਵੋਲਵ ਹੋ ਜਾਣਗੇ। ਤੇ ਅੱਜ ਇਹਨਾਂ ਦੇ ਪੇਰੈਂਟਸ ਔਰ ਇਹਨਾਂ ਦੇ ਜਿੰਨੇ ਵੀ ਫੈਮਿਲੀ ਹੈ, ਉਹ ਮੁਤਮਈਨ ਹੈ ਕਿ ਕੰਸਟਰਕਟਿਵ ਕੰਮ ਕਰ ਰਹੇ ਹੈ। ਤਾਂ ਇਹੀ ਮੇਰਾ ਪੈਸ਼ਨ ਹੈ। ਖਾਜਾ ਸਾਹਿਬ, ਇਹ ਇੰਨਾ ਕੁਝ ਤੁਸੀਂ ਕਰ ਰਹੇ ਹੋ ਤੇ ਇਹਦੇ ਵਾਸਤੇ ਜ਼ਾਹਿਰ ਹੈ ਵਸਾਇਲ ਦਾ ਹੋਣਾ ਤੇ ਬਹੁਤ ਜ਼ਰੂਰੀ ਹੈ। ਤੇ ਇਹ ਫਿਰ ਇਹਨਾਂ ਦੇ ਵਸਾਇਲ ਦਾ ਬੰਦੋਬਸਤ ਤੁਸੀਂ ਕਿਸ ਤਰ੍ਹਾਂ ਕਰਦੇ ਹੋ? ਮੈਂ ਖਾਸ ਤੌਰ ਤੇ ਜ਼ਿਕਰ ਕਰਾਂਗਾ ਜੀ ਕਿ ਮੇਰੀ ਜਿਹੜੀ ਫੈਮਿਲੀ ਹੈ ਨਾ, ਕਿਉਂਕਿ ਜੀ ਅਕੈਡਮੀ ਪਾਕਿਸਤਾਨ 'ਚ ਪਹਿਲੀ ਅਕੈਡਮੀ ਬਣੀ ਸੀ, ਮੇਰੇ ਵਾਲਿਦ ਨੇ ਬਣਾਈ। ਜੀ ਜੀ ਠੀਕ ਹੈ। ਇਟ ਵਾਸ ਇਨ 60s ਮਾਸ਼ਾਅੱਲਾ। ਤੇ ਇਹ ਸਾਡੀ ਲੈਗੇਸੀ ਹੈ। ਤੇ ਮੇਰੀ ਬੇਟੀ ਡਾਕਟਰ ਖਦੀਜਾ, ਅੱਛਾ ਔਰ ਸ਼ੀ ਇਜ਼ ਮੈਰਿਡ, ਉਹ ਭਰਪੂਰ ਸਪੋਰਟ ਕਰਦੀ ਹੈ। ਅੱਛਾ ਐਂਡ ਮਾਸ਼ਾਅੱਲਾ। ਦੈਨ ਮੇਰੀ ਵੱਡੀ ਸਿਸਟਰ ਲੰਡਨ ਹੁੰਦੇ ਨੇ, ਡਾਕਟਰ ਤਵਸਮ, ਉਹ ਸਪੋਰਟ ਕਰਦੀ ਹੈ। ਮੇਰਾ ਜੋ ਕੁਛ ਵੀ ਹੈ ਇਹਨਾਂ ਦਾ। ਅੱਛਾ ਮਾਸ਼ਾਅੱਲਾ ਅਲਹਮਦੁਲਿਲਾ। ਔਰ ਇਸੇ ਤਰ੍ਹਾਂ ਮਤਲਬ ਫੈਮਿਲੀ ਦੀ ਸਪੋਰਟ ਹੈ ਸਾਰੀ। ਫੈਮਿਲੀ ਮੇਨ 80-90% ਫੈਮਿਲੀ ਹੈ। ਸਮਟਾਈਮਸ ਬੱਚਿਆਂ ਨੇ ਕਿਸੇ ਨੇ ਇਕਵਿਪਮੈਂਟ ਲੈਤਾ, ਉਹ ਦੇਤਾ। ਹੁਣ ਮੈਂ ਜ਼ਿਕਰ ਕਰਦਾ ਚੱਲਾਂ ਡਾਕਟਰ ਅਮਜਦ ਸਾਕਿਬ ਸਾਹਿਬ ਨੇ, ਜੀ ਅਖੂਤ ਦੇ, ਉਹ ਆ ਕੇ ਬੱਚਿਆਂ ਨੂੰ ਸਪੋਰਟ ਕਰਦੇ ਨੇ। ਅਮਜਦ ਵੱਟੂ ਸਾਹਿਬ ਨੇ, ਬਿਜ਼ਨਸਮੈਨ ਨੇ, ਉਹ ਸਮਟਾਈਮ ਆਉਂਦੇ ਨੇ ਕਿ ਯਾਰ ਨਾਲ ਖਾਣਾ ਖਿਲਾਓ, ਇਕਵਿਪਮੈਂਟ ਲੈ ਕੇ ਦਿਓ। ਠੀਕ ਹੈ ਜੀ। ਮਹਿਬੂਬ ਲੀਲਾ ਸਾਹਿਬ ਨੇ, ਜਿਹੜੇ ਮਾਸ਼ਾਅੱਲਾ ਵੈਸੇ ਹੀ ਬਹੁਤ ਅੱਛਾ ਕੰਮ ਕਰ ਰਹੇ ਨੇ, ਉਹ ਵੀ ਸਾਡੇ ਨਾਲ ਹਰ ਵਕਤ ਇਨਵੋਲਵ ਹੈਗੇ ਨੇ। ਇਹੀ ਸਾਡਾ ਇੱਕ ਗਰੁੱਪ ਹੈ, ਇਹ ਸਾਡੀ ਫੈਮਿਲੀ ਹੈ ਕਿ ਜਿਹੜਾ ਨਾ ਬੱਚਿਆਂ ਦੇ ਵਾਸਤੇ ਇੱਕ ਪਲੇਟਫਾਰਮ ਹੈ। ਔਰ ਸਾਡੀ ਇਸ ਅਕੈਡਮੀ ਤੋਂ 2 ਬੱਚੇ 3 ਮਹੀਨੇ ਵਾਸਤੇ ਜਰਮਨ ਟ੍ਰੇਨਿੰਗ ਕਰਕੇ ਆਏ। ਅੱਛਾ ਮਾਸ਼ਾਅੱਲਾ। ਜਰਮਨੀ ਭੇਜਿਆ, ਆਲ ਐਕਸਪੈਂਸ ਅਸੀਂ ਅਫੋਰਡ ਕੀਤਾ ਹੈ। ਤੁਸੀਂ ਖੁਦ ਕਿਤੇ ਨੇ? ਜੀ ਖੁਦ ਅੱਛਾ ਜੀ। ਉਹਨਾਂ ਦਾ ਵੀਜ਼ਾ, ਉਹਨਾਂ ਦਾ ਰਹਿਣਾ, ਖਾਣਾ ਪੀਣਾ, ਐਵਰੀਥਿੰਗ ਅੱਲਾ ਦੀ ਰਹਿਮਤ ਹੈ। ਔਰ ਹੁਣ ਫਿਰ ਸਾਡੇ ਕੋਲ ਤਕਰੀਬਨ 6 ਬੱਚਿਆਂ ਦੀ ਡਿਮਾਂਡ ਆਈ ਹੈ ਜਿਹੜੇ ਇੰਗਲੈਂਡ ਖੇਡਣ। ਮਾਸ਼ਾਅੱਲਾ। 2 ਟੀਮਾਂ ਹੋ ਜਾਏ, 3 ਬੱਚੇ ਖੇਡਣਗੇ। ਵੈਰੀ ਗੁੱਡ। ਤੇ ਮੈਂ ਤੁਹਾਨੂੰ ਦੱਸਦਾ ਦਿਆਂ, ਮੇਰਾ ਪੈਸ਼ਨ ਕਿ ਜਦੋਂ ਤੁਸੀਂ ਕਿਸੇ ਯਤੀਮ ਬੱਚੀ ਦੇ ਨਾਲ ਆਉਂਦੇ ਹੋ, ਟ੍ਰੇਨਿੰਗ ਕਰਦੇ ਹੋ, ਔਰ ਅੱਲਾ ਦੇ ਮਹਿਬੂਬ ਨੇ ਫਰਮਾਇਆ ਨਾ ਕਿ ਜਿਹੜਾ ਕਿਸੇ ਯਤੀਮ ਦੇ ਸਿਰ 'ਤੇ ਹੱਥ ਰੱਖੇਗਾ ਉਹ ਇੰਝ ਮੇਰੇ ਨਾਲ ਹੋਏਗਾ। ਤੇ ਸਾਡੀ ਅੱਖਾਂ 'ਚ ਉਹੀ ਸੀਨ ਆਉਂਦਾ ਸੁਭਾਨ ਅੱਲਾਹ। ਕਿ ਸਾਨੂੰ ਵੀ ਅੱਲਾ ਔਰ ਉਹਦਾ ਨਬੀ ਕਬੂਲ ਫਰਮਾ ਲੈ। ਠੀਕ ਹੈ। ਇਹ ਕੰਮ ਤਾਂ ਸਾਨੂੰ ਐਸੋ 4 ਗੁਣਾ ਵੱਡਾ ਵੀ ਕਰਨਾ ਪਵੇਗਾ ਨਾ, ਤਾਂ ਮੇਰੇ ਮਾਲਿਕ ਨੇ ਚਲਾਉਣਾ। ਬਿਲਕੁਲ ਸਹੀ। ਸਾਨੂੰ ਅੱਜ ਤੱਕ ਕਦੀ 4 ਆਨੇ ਦੀ ਪ੍ਰੋਬਲਮ ਨਹੀਂ ਹੋਈ। ਵੈਰੀ ਹੁਣ ਇਹਨਾਂ ਦੇ ਸ਼ੂਜ਼ ਮੰਗਾਏ ਪੂਰੇ ਹਾਲੈਂਡ ਤੋਂ 100 ਦੇ ਕਰੀਬ, ਅੱਛਾ। ਔਰ ਹਿਊਜ ਅਮਾਉਂਟ, ਲੇਕਿਨ ਸਾਨੂੰ ਪ੍ਰੋਬਲਮ ਨਹੀਂ ਆਈ। ਅਸੀਂ ਕਿਹਾ ਉਹ ਆ ਗਏ। ਵਾਹ ਵਾਹ। ਇਹ ਸਾਰਾ ਬੰਦੋਬਸਤ ਮਤਲਬ ਮੇਰਾ ਰੱਬ ਕਰਦਾ। ਅਗਰ ਨੀਅਤ ਅੱਛੀ ਹੈ ਤੇ ਅੱਲਾਹ ਤਾਲਾ ਬੰਦੋਬਸਤ ਵੀ ਆਪ ਹੀ ਖੁਦ ਹੀ ਕਰਦਾ ਕਰਦਾ। ਤੇ ਹੁਣ ਤੱਕ ਕਿੰਨੇ ਕੁ ਬੱਚੇ ਤੁਹਾਡੇ ਇੱਥੋਂ ਨਿਕਲ ਕੇ ਤੇ ਪਾਕਿਸਤਾਨ ਵੱਲੋਂ ਖੇਲ ਚੁੱਕੇ ਨੇ ਜਾਂ ਖੇਲ ਰਹੇ ਨੇ? ਸਾਡੀ ਜਿਹੜੀ ਲੋੜ ਹੈ ਨਹੀਂ ਸਾਰੇ ਕੈਂਪਾਂ 'ਚ ਆ ਰਹੀ ਹੈ। ਨੈਸ਼ਨਲ ਕੈਂਪ ਗਈ ਹੈ, ਨੈਸ਼ਨਲ ਜੂਨੀਅਰ ਕੈਂਪ 'ਚ ਗਈ ਹੈ,
ਸਾਡਾ ਜੋ ਬਹੁਤ ਵੱਡਾ ਫੋਕਸ ਹੈ ਨਾ ਟਰਾਂਸਫਾਰਮਿੰਗ ਲਾਈਫ ਥਰੂ ਸਪੋਰਟਸ ਤੇ ਇਹਨਾਂ ਨੂੰ ਐਜੂਕੇਸ਼ਨ ਦੇਣਾ ਬਿਸਾਈਡ ਦ ਸਪੋਰਟਸ ਹਾਕੀ ਦਾ ਤਾਂ ਪਲੇਅਰ ਬਣ ਹੀ ਜਾਣਾ ਅੱਲਾ ਦੀ ਰਹਿਮਤ ਇਹ ਨਵੀਂ ਗੱਲ ਹੈ ਕਿ ਮਤਲਬ ਇੱਕ ਅਲੱਗ ਗੱਲ ਹੈ ਜੀ ਹਾਂ ਅਸੀਂ ਬਿਲਕੁਲ ਇਹਨਾਂ ਦੇ ਪੇਰੈਂਟਸ ਨੂੰ ਕਿਹਾ ਕਿ 100% ਰੇਸ਼ੋ ਸਾਡਾ ਇੱਕ ਬੱਚਾ ਵੀ ਐਸਾ ਜਿਹੜਾ ਸਕੂਲ ਨਹੀਂ ਜਾਂਦਾ ਹਰ ਬੱਚਾ ਸਕੂਲ ਜਾ ਰਿਹਾ ਚਾਹੇ ਉਹ 5 ਸਾਲ ਦਾ ਚਾਹੇ ਉਹ 20 ਸਾਲ ਦਾ ਬਿਲਕੁਲ ਸਹੀ ਹੈ ਤੇ ਇਸ ਕੋ ਗਵਰਨਮੈਂਟ ਕਾਲਜ ਸਾਡੇ ਬੇਸ਼ੁਮਾਰ ਬੱਚੇ ਨੇ ਜਿਵੇਂ ਮੈਂ ਪਹਿਲੇ ਵੀ ਦੱਸ ਚੁੱਕਿਆ ਆਲ ਇੰਸਟੀਚਿਊਟਸ ਹਨ ਸਪੋਰਟ ਕਰਦੇ ਨਹੀਂ ਨੇ ਮਤਲਬ ਟੀਮਾਂ 'ਚ ਅੱਗੇ ਉਤਲੇ ਲੈਵਲ ਤੇ ਸਰ ਆਉਣਾ ਸ਼ੁਰੂ ਹੋ ਗਏ ਨੇ ਤੁਹਾਨੂੰ ਦੱਸਿਆ ਪਾਕਿਸਤਾਨ ਜੂਨੀਅਰ ਚ ਇਸ ਕੋ ਅਦੀਲ ਅਫਜ਼ਲ ਹੈ ਔਰ ਹੀ ਇਜ਼ ਕੈਪਟਨ ਆਫ ਪਾਕਿਸਤਾਨ ਜੂਨੀਅਰ ਮਾਸ਼ਾਅੱਲਾ ਇੱਕ ਔਰ ਬਾਅਦ ਜਿਹੜਾ ਬੈਸਟ ਗੋਲਕੀਪਰ ਹੈ ਉਸ ਏਜ ਦਾ ਮੁਸਤਫਾ ਉਹ ਵੀ ਮਤਲਬ ਔਰਫਨ ਬੱਚਾ ਹੈ ਔਰ ਉਹ ਵੀ ਪਾਕਿਸਤਾਨ ਟੀਮ ਚ ਵੈਰੀ ਗੁੱਡ ਐਸੀ ਤਰ੍ਹਾਂ ਸਾਡੇ ਹੁਣ ਇਸ ਕੈਂਪ 'ਚ ਹੁਣ ਲਾਂਘੇ ਇਸਲਾਮਾਬਾਦ 28 ਤੋਂ ਸਾਡੇ 5 ਬੱਚੇ ਜਿਹੜੇ ਨੇ ਉਹ ਕੈਂਪ ਦਾ ਹਿੱਸਾ ਬਣ ਰਹੇ ਨੇ ਔਰ ਮੈਨੂੰ ਅੱਲਾ ਦੇ ਘਰ ਉਮੀਦ ਹੈ ਕਿ ਉਹਨਾਂ 'ਚੋਂ ਮਜ਼ੀਦ ਬੱਚੇ ਵੀ ਟੀਮ 'ਚ ਆਉਣਗੇ। ਤੇ ਖਵਾਜਾ ਸਾਹਿਬ ਤੁਸੀਂ ਤੁਹਾਡਾ ਕੋਈ ਇਹ ਵੀ ਪਲਾਨ ਹੈ ਵੀ ਮੁਸਤਕਬਲ 'ਚ ਕਿ ਇਸ ਅਕੈਡਮੀ ਨੂੰ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵੋ? ਸਰ ਮੈਂ ਤੁਹਾਨੂੰ ਤੁਸੀਂ ਬੜੀ ਅੱਛੀ ਗੱਲ ਦੁਬਾਰਾ ਕੀਤੀ ਮੈਂ ਭੁੱਲ ਗਿਆ ਸੀ ਕਿ ਐਰੀ ਬ੍ਰਾਂਚ ਮੈਂ ਲੰਡਨ ਖੋਲ ਮੇਰੀ ਉੱਥੇ ਗਵਰਨਮੈਂਟ ਨਾਲ ਗੱਲ ਹੋ ਗਈ ਹੈ ਵੈਰੀ ਗੁੱਡ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਔਰ ਓਬਵੀਅਸਲੀ ਡਾਕੂਮੈਂਟੇਸ਼ਨ ਹੈ ਅੱਛਾ ਕਿ ਹੁਣ ਉਹਨਾਂ ਨੇ ਕਿਹਾ ਜੀ ਜਿਹੜੀ ਤੁਸੀਂ ਸਰਵਿਸ ਪਾਕਿਸਤਾਨ ਦੇ ਰਹੇ ਹੋ ਸਾਨੂੰ ਵੀ ਦਿਓ ਅੱਛਾ ਠੀਕ ਹੈ ਫਿਰ ਉਹ ਸੀ ਬੱਚਿਆਂ ਦਾ ਜਿਹੜਾ ਨਾ ਬਾਇਲੈਟਰਲ ਜਿਹੜੇ ਗੋਰੇ ਬੱਚੇ ਇੱਥੇ ਆ ਖੇਡਣਗੇ ਜਾ ਕੇ ਉੱਥੇ ਖੇਡਣਗੇ ਅੱਛਾ ਅੱਛਾ ਤੇ ਫਿਊਚਰ ਪਲਾਨ ਹੈਗਾ ਬਿਲਕੁਲ ਐਂਡ ਸਹੀ ਦੈਨ ਅਕੈਡਮੀ ਦੀ ਜਿਹੜੇ ਏਜ ਗਰੁੱਪਸ ਨੇ ਯੂਕੇ ਯੂਰਪ ਵਿਜ਼ਿਟ ਕਰਨਗੇ ਔਰ ਇਸੇ ਤਰ੍ਹਾਂ ਉਹ ਟੀਮ ਇੱਧਰ ਵਾਪਸ ਆਉਣਗੇ ਬਿਲਕੁਲ ਠੀਕ ਤੇ ਇਹ ਅਲਟੀਮੇਟ ਪਲਾਨ ਹੈ ਔਰ ਇਨਸ਼ਾਅੱਲਾ अगेन वही गल है वो कहते हैं इस धरती पे जो कुछ है वो रब का है और जो रब का है वो सब का है बेशक बेशक एक चीज़ जी मैं समझना मैं जरूर शेयर करांगा नाज़रीन नाल कि तुसी अगर अपना कौमी तराना सुनो ना तो उहदे च एक लाइन जड़ी है ना वो कहते कुव्वत अखुवत अवाम अगर आपने कुव्वत में तब्दील होना तो अवाम को इकट्ठा करें और फिर अखुवत ठीक है जब तक आप इकट्ठे नहीं होंगे आप कभी भी कुव्वत नहीं बन सकते ठीक है तो मेरा यही सबको एक मैसेज भी है और रिक्वेस्ट भी है कि अफराद के हाथों में है अक़वाम की तकदीर हर फर्द है मिल्लत के मुकद्दर का सितारा ये सब सितारे हैं इनमें से किसी को नहीं पता कि किसने सिडनी में जाके गोल करना है किसने जाके यूरोप में गोल करना है तो लिहाजा ये हम सब की जिम्मेदारी है कि ऐसे सारे लोग मिल के एक दूसरे की मदद करिए और जिन्हें वसाइल मेरे कोल ने या मेरे फैमिली या दोस्तों कोल ने ऐसे लगे हुए हैं तो और कोई भी आके ना बच्चे ਨੂੰ ऑन करना चाहे वेरी वेलकम बिल्कुल ठीक है ख्वाजा साहब बहुत बहुत शुक्रिया और ਤੁਹਾਡੀ ਇਹ ਜਿਹੜੀ ਮੁਸਬਤ ਸੋਚ ਹੈ ਸਾਨੂੰ ਪੂਰਾ ਯਕੀਨ ਹੈ ਔਰ ਉਮੀਦ ਵੀ ਹੈ ਇਨਸ਼ਾਅੱਲਾ ਤਾਲਾ ਕਿ ਇਹਨੂੰ ਵੇਖ ਕੇ ਬਹੁਤ ਸਾਰੇ ਲੋਕ ਤੁਹਾਡੇ ਨਾਲ ਆ ਕੇ ਖੜੇ ਹੋਣਾ ਜ਼ਰੂਰ ਪਸੰਦ ਕਰਨਗੇ ਔਰ ਜ਼ਰੂਰ ਖੜੇ ਹੋਣਗੇ ਇਨਸ਼ਾਅੱਲਾ ਤਾਲਾ ਔਰ ਅੱਲਾ ਮੀਆਂ ਤੁਹਾਡੀ ਇਸ ਅਕੈਡਮੀ ਦੇ ਵਿੱਚ ਜ਼ਰੂਰ ਬਰਕਤ ਵੀ ਤਾ ਫਰਮਾਏਗਾ ਤੁਹਾਡੀ ਜਿਹੜੀ ਮੁਸਬਤ ਸੋਚ ਹੈ ਇਹਨੂੰ ਅੱਗੇ ਵਧਾਉਣ 'ਚ ਪਰਵਰਦੀਗਾਰ ਜ਼ਰੂਰ ਮਦਦ ਫਰਮਾਉਣਗੇ ਤੁਹਾਡੀ ਤੇ ਸਾਡੀਆਂ ਵੀ ਸਾਰੀਆਂ ਦੁਆਵਾਂ ਤੁਹਾਡੇ ਨਾਲ ਨੇ ਜਿਉਂਦੇ ਵਸਦੇ ਰਹੋ ਸਲਾਮਤ ਰਹੋ ਤੇ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਬਹੁਤ ਬਹੁਤ ਸ਼ੁਕਰੀਆ ਜਨਾਬ ਦਾ ਥੈਂਕ ਯੂ ਵੈਰੀ ਮਚ ਅਜ਼ਮ ਭਾਈ ਥੈਂਕ ਯੂ ਵੈਰੀ ਮਚ